ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 21 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। 60% ਤੱਕ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ। ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੀ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਸ਼ ਪਟੇਲ, ਉਸ ਨੂੰ FBI ਦਾ ਜਿਹੜਾ ਡਾਇਰੈਕਟਰ ਆ ਸੈਨੇਟ ਵੱਲੋਂ ਕਨਫਰਮ ਕਰ ਦਿੱਤਾ ਗਿਆ ਤੇ ਅੱਜ ਸਵੇਰੇ ਕੈਸ਼ ਪਟੇਲ ਹੁਣੀ ਜੋ ਆ ਉਹ ਸਹੁੰ ਚੱਕਣਗੇ। ਕੈਸ਼ ਪਟੇਲ ਨੇ ਪਹਿਲੀ ਸਟੇਟਮੈਂਟ ਇਹ ਜਾਰੀ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਰੀਬਿਲਡ ਕਰੂੰਗਾ ਟਰਸਟ ਤੇ FBI ਦੇ ਵਿੱਚ ਜਿਹੜੀ ਆ ਟਰਾਂਸਪੇਰੈਂਸੀ ਆ ਉਸ ਨੂੰ ਬਿਲਕੁਲ ਲੋਕਾਂ ਸਾਹਮਣੇ ਪੇਸ਼ ਕਰਾਂਗੇ। ਨੌਵੇਂ ਡਾਇਰੈਕਟਰ ਆਫ FBI ਜੋ ਆ ਕੈਸ਼ ਪਟੇਲ ਹੋਣਗੇ ਤੇ ਜੋ ਪ੍ਰੋਮਿਸ ਕੀਤਾ ਗਿਆ, ਟਰਾਂਸਪੇਰੈਂਟ ਵਿਦ ਅਮਰੀਕਨਸ ਐਂਡ ਰੀਸਟੋਰ ਫੇਥ ਇਨ ਬਿਊਰੋ ਵੈਨ ਹੀ ਟੇਕਸ ਓਵਰ। ਅਮਰੀਕਨ ਪੀਪਲ ਨੂੰ ਕਹਿੰਦੇ ਵੀ ਜਿਹੜੇ ਅਮਰੀਕਨ ਲੋਕ ਆ ਉਹਨਾਂ ਦਾ ਟਰਸਟ ਟੁੱਟ ਚੁੱਕਾ ਆ, ਕਿਉਂਕਿ ਪੋਲੀਟੀਕਲਾਈਜੇਸ਼ਨ ਬਹੁਤ ਜ਼ਿਆਦਾ ਸਾਡੇ ਜਸਟਿਸ ਸਿਸਟਮ ਦੀ ਹੋ ਚੁੱਕੀ ਆ। ਤੇ ਮੇਰਾ ਮਿਸ਼ਨ ਇਹ ਆ ਵੀ ਜਿਹੜੇ ਗੁੱਡ ਕਾਪਸ ਵੀ ਗੁੱਡ ਕਾਪਸ ਤੇ ਰੀਬਿਲਡ ਟਰਸਟ ਕੀਤਾ ਜਾਵੇ। ਨਾਲ ਦੀ ਨਾਲ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਕੋਈ ਵੀ ਬੰਦਾ ਅਮਰੀਕਾ ਨੂੰ ਕਿਸੇ ਤਰ੍ਹਾਂ ਦੀ ਹਾਰਮ ਕਰਨ ਦੀ ਕੋਸ਼ਿਸ਼ ਕਰੂਗਾ, ਅਸੀਂ ਉਹਨੂੰ ਕਿਸੇ ਵੀ ਦੁਨੀਆ ਦੇ ਹਿੱਸੇ ਤੋਂ ਚੱਕ ਕੇ ਲਿਆਵਾਂਗੇ। ਸੋ ਕਹਿੰਦੇ ਵੀ ਵਿਲ ਹੰਟ ਯੂ ਡਾਊਨ ਇਨ ਐਵਰੀ ਕਾਰਨਰ ਆਫ ਦਿਸ ਪਲੈਨਟ, ਮਿਸ਼ਨ ਫਸਟ, ਅਮਰੀਕਾ ਆਲਵੇਜ਼, ਲੈਟਸ ਵਰਕ। ਸੋ ਕਹਿੰਦੇ ਵੀ ਇਮੀਡੀਏਟਲੀ ਜੋ ਆ ਜਦੋਂ ਹੀ ਸਹੁੰ ਚੱਕਦੇ ਆ ਤੇ ਉਹ ਤੋਂ ਬਾਅਦ ਉਹਨਾਂ ਨੇ ਆਪਣਾ ਕੰਮ ਕਰਨਾ ਜੋ ਆ ਉਹ ਸ਼ੁਰੂ ਕਰ ਦੇਣਾ ਹੈਗਾ ਜੀ। ਅਗਲੀ ਜਿਹੜੀ ਗੱਲ ਉਸ ਉੱਤੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪੈਂਟਾਗਨ ਨੇ ਜਿਹੜੇ ਸਿਵਿਲੀਅਨ ਇੰਪਲੋਈਜ਼ ਦੀ ਫਾਇਰਿੰਗ ਸ਼ੁਰੂ ਕਰਨੀ ਸੀ, ਕਹਿੰਦੇ ਵੀ ਉਸ ਦੇ ਉੱਤੇ ਉਹਨਾਂ ਨੇ ਹੁਣ ਆਰਜੀ ਤੌਰ ਦੇ ਉੱਤੇ ਰੋਕ ਲਗਾ ਲਈ ਹੈਗੀ ਆ। ਕਹਿੰਦੇ ਵੀ ਇਹ ਜਿਹੜੀਆਂ ਰਿਪੋਰਟਸ ਜਦੋਂ ਸਾਹਮਣੇ ਆਈਆਂ ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜਿਹੜਾ ਉਹ ਦੇਖਿਆ ਵੀ ਭਾਈ ਇਸ ਦੇ ਵਿੱਚ ਅੱਗੇ ਹੁਣ ਹੋਰ ਕਿੱਤਾ ਕੀ ਜਿਹੜਾ ਹੋ ਜਾ ਸਕਦਾ ਆ। ਸੋ ਇਹ ਜਿਹੜੀ ਸਿਚੁਏਸ਼ਨ ਨੂੰ ਦੇਖਦੇ ਹੋਏ ਜਿਹੜੇ ਪੈਂਟਾਗਨ ਨੇ ਜਿਹੜੀਆਂ ਆਪਣੀਆਂ ਫਾਇਰਿੰਗਸ ਆ ਉਹਨਾਂ ਨੂੰ ਹੁਣ ਹਾਲ ਦੀ ਘੜੀ ਰੋਕ ਲਿਆ ਹੈਗਾ ਆ। 2 ਦਿਨ ਪਹਿਲਾਂ ਹੀ ਪੈਂਟਾਗਨ ਦੇ ਜਿਹੜੇ ਨਵੇਂ ਬਣੇ ਨੇ ਇਸ ਟਾਈਮ ਸਕੱਤਰ ਡਿਫੈਂਸ ਦੇ ਪੀਟ ਹੈਗਸਥ, ਉਹਨਾਂ ਨੇ ਮੈਮੋ ਜਿਹੜਾ ਉਹ ਲਿਖਿਆ ਸੀਗਾ ਵੀ ਆਪਾਂ ਬਜਟ ਕੱਟਸ ਵੀ ਜਿਹੜੇ ਉਸ ਦੇ ਵਿੱਚ ਕਰਨੇ ਆ ਤੇ ਨਾਲ ਦੇ ਨਾਲ ਜਿਹੜੀਆਂ ਫਾਇਰਿੰਗਸ ਵੀ ਜਿਹੜੀਆਂ ਉਹ ਹੋਣਗੀਆਂ। ਸੋ ਮਾਸ ਫਾਇਰਿੰਗ ਨੂੰ ਜਿਹੜਾ ਆ ਹਾਲ ਦੀ ਘੜੀ ਉਹਨਾਂ ਨੇ ਰੋਕ ਲਿਆ ਹੈਗਾ ਆ। ਪੈਂਟਾਗਨ ਜੋ ਕਿ ਸਿੱਧੇ ਤੌਰ ਦੇ ਉੱਤੇ ਹਰਜੋਤ ਸਿੰਘ ਜੀ ਵੀ ਅਮਰੀਕਾ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਆ। ਉਹ ਤਾਂ ਅਮਰੀਕਾ ਨੇ ਬਹੁਤ ਸਾਰੇ ਜਿਹੜੇ ਹੁਣ ਯੂਟਰਨ ਵੀ ਮਾਰੇ ਆ। ਟਰੰਪ ਹੁਣਾਂ ਨੇ ਤਾਂ ਇੱਥੋਂ ਤੱਕ ਵੀ ਝੂਠ ਜਿਹੜਾ ਉਹ ਪ੍ਰਚਾਰ ਸ਼ੁਰੂ ਕਰ ਦਿੱਤਾ ਸੀਗਾ ਵੀ ਯੂਕਰੇਨ ਨੇ ਜਿਹੜੀ ਆ ਉਹ ਲੜਾਈ ਉੱਥੇ ਜਿਹੜੀ ਸ਼ੁਰੂ ਕੀਤੀ ਸੀਗੀ ਉਸ ਦੇ ਉੱਤੇ ਵੀ ਕੁਛ ਉਹਨਾਂ ਨੂੰ ਪੁਸ਼ਬੈਕ ਜਿਹੜਾ ਉਹ ਸਾਹਮਣਾ ਕਰਨਾ ਜਿਹੜਾ ਉਹ ਪੈ ਰਿਹਾ ਆ। ਤੇ ਪਰ
ਪੈਂਟਾਗਨ ਨੇ ਆਪਣਾ ਨਜ਼ਰੀਆ ਉਸ ਦੇ ਪ੍ਰਤੀ ਆਲਰੇਡੀ ਬਦਲ ਲਿਆ। ਅਮਰੀਕਾ ਦੀ ਪਾਲਿਸੀ ਆ, ਉਹ ਹੁਣ ਜੋ ਟਰੰਪ ਹੋਣੀ ਪਾਲਿਸੀ ਚਾਹੁੰਦੇ ਆ ਉਸ ਹਿਸਾਬ ਦੇ ਨਾਲ ਉਸ ਨੂੰ ਉਹ ਹੁਣ ਲਾਗੂ ਕਰਨ ਜਾ ਰਹੇ ਆ। ਪਰ ਹਾਲ ਦੀ ਘੜੀ ਜਿਹੜੇ ਸਿਵਿਲੀਅਨ ਇੰਪਲਾਈ ਸੀਗੇ, ਜਿਨ੍ਹਾਂ ਨੂੰ ਇੱਕ ਹਿਸਾਬ ਦੇ ਨਾਲ ਬਰਖਾਸਤ ਕਰਨ ਦੀ ਤਿਆਰੀ ਕਰੀ ਬੈਠੇ ਸੀਗੇ, ਉਸ ਦੇ ਉੱਤੇ ਇਹਨਾਂ ਨੇ ਹੁਣ ਰੋਕ ਲਾ ਲਈ ਆ। ਵਿਰਾਮ ਅਜੇ ਥੋੜੇ ਚਿਰ ਲਈ ਲੱਗ ਗਿਆ ਹੈ ਜੀ। ਯੂਕਰੇਨ ਦੀ ਜੇ ਗੱਲਬਾਤ ਕਰਦੇ ਜਾਈਏ ਤੇ ਯੂਕਰੇਨ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਟਾਰਮਰ ਤੇ ਮੈਕਰੋਨ, ਜਿਹੜੇ ਯੂਕੇ ਦੇ ਪ੍ਰਾਈਮ ਮਿਨਿਸਟਰ ਆ ਤੇ ਜਿਹੜੇ ਫਰਾਂਸ ਦੇ ਲੀਡਰ ਮੈਕਰੋਨ ਆ, ਉਹਨਾਂ ਨੇ ਕੁਝ ਨਹੀਂ ਕੀਤਾ ਹੈਗਾ ਯੂਕਰੇਨ ਦੀ ਵਾਰ ਨੂੰ ਐਂਡ ਕਰਨ ਦੇ ਲਈ। ਇਹ ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਪਈ ਉਹਨਾਂ ਨੂੰ ਇਹ ਸਾਰਾ ਕੁਝ ਕਰਨਾ ਚਾਹੀਦਾ ਸੀ। ਪਿਛਲੇ ਦਿਨਾਂ ਤੋਂ ਕਾਫੀ ਕੁਝ ਸ਼ਬਦੀ ਜੰਗ ਯੂਕਰੇਨ ਦੇ ਲੀਡਰ ਜ਼ੈਲੈਂਸਕੀ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਤੇ ਹੋਰ ਲੀਡਰਸ ਦੇ ਵਿਚਾਲੇ ਚੱਲ ਰਹੀ ਆ। ਪਰ ਅੱਜ ਇੱਕ ਯੂਐਸ ਦੇ ਜੋ ਐਨਵਾਏ ਆ, ਉਹਨਾਂ ਨੇ ਯੂਕਰੇਨ ਦੇ ਲੀਡਰ ਦੇ ਸੰਬੰਧ ਦੇ ਵਿੱਚ ਇਹ ਕਿਹਾ ਵੀ ਉਹ ਇੱਕ ਕਰੇਜੀਅਸ ਲੀਡਰ ਹੈਗਾ, ਵੀ ਉਹ ਇੱਕ ਬਹਾਦਰ ਲੀਡਰ ਹੈਗਾ। ਤੇ ਯੂਕੇ ਕਹਿੰਦੇ ਵੀ ਗੁੱਡ ਪੋਜੀਸ਼ਨ ਵਿਦ ਯੂਐਸ ਜੇ ਉਸ ਨੂੰ ਕਰੈਕਟਲੀ ਹੈਂਡਲ ਕੀਤਾ ਗਿਆ ਹੈਗਾ। ਯੂਕੇ ਦੇ ਕੈਬਨਿਟ ਮਿਨਿਸਟਰ ਪੈਟ ਮੈਕਫੈਡਨ, ਉਹਨਾਂ ਨੇ ਇਹ ਸਟ੍ਰੈਸ ਕੀਤਾ ਹੈ ਵੀ ਜੋ ਅਮਰੀਕਾ ਦੇ ਨਾਲ ਸਾਡੇ ਰਿਲੇਸ਼ਨਸ਼ਿਪ ਆ ਉਹ ਗੁੱਡ ਤੇ ਕੰਸਟਰਕਟਿਵ ਰਹਿਣੇ ਚਾਹੀਦੇ ਹੈਗੇ ਆ, ਇਹ ਖਰਾਬ ਨਹੀਂ ਹੋਣੇ ਚਾਹੀਦੇ ਹੈਗੇ। ਫਰਾਂਸ ਦੇ ਪ੍ਰੈਜ਼ੀਡੈਂਟ ਮੈਨੂਅਲ ਮੈਕਰਨ ਨੂੰ ਵੀ ਵਾਈਟ ਹਾਊਸ ਇਨਵਾਈਟ ਕੀਤਾ ਗਿਆ ਹੈਗਾ ਅਗਲੇ ਹਫ਼ਤੇ, ਤਾਂ ਕਿ ਉਹ ਇਹਦੇ ਬਾਰੇ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਸਕੇ। ਤੇ ਪੋਲਿਸ਼ ਪ੍ਰੈਜ਼ੀਡੈਂਟ ਐਂਦਰਜ਼ੇਜ ਡੱਡਾ ਜੋ ਆ, ਉਹ ਯੂਐਸ ਦੇ ਪ੍ਰੈਜ਼ੀਡੈਂਟ ਨੂੰ ਇਸ ਸ਼ਨੀਚਰਵਾਰ ਯਾਨੀ ਕਿ ਕੱਲ ਨੂੰ ਮਿਲਣ ਜਾ ਰਹੇ ਹੈਗੇ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜ਼ੈਲੈਂਸਕੀ ਦੇ ਕੋਲ ਇਸ ਟਾਈਮ ਕੋਈ ਕਾਰਡ ਨਹੀਂ ਹੈਗੇ, ਤੇ ਕਹਿੰਦੇ ਵੀ ਆਈ ਹੈਵ ਬੀਨ ਵਾਚਿੰਗ ਹਿਮ ਨੈਗੋਸ਼ੀਏਟ ਵਿਦ ਨੋ ਕਾਰਡਸ। ਤੇ ਇਹ ਵੀ ਜਿਹੜੀਆਂ ਹੁਣ ਖਬਰਾਂ ਆ ਰਹੀਆਂ ਵੀ ਜੋ ਅਮਰੀਕਾ ਦੀ ਸਰਕਾਰ ਜ਼ੈਲੈਂਸਕੀ ਤੋਂ ਮੰਗ ਕਰ ਰਹੀ ਆ ਵੀ ਉੱਥੇ ਦੇ ਜਿਹੜੇ ਮਿਨਰਲਸ ਆ, ਹੋਰ ਆਇਲ ਜਾਂ ਹੋਰ ਬਹੁਤ ਸਾਰੇ ਨੈਚੁਰਲ ਰਿਸੋਰਸਿਸ ਆ, ਉਹ ਸਾਨੂੰ ਦਿੱਤੇ ਜਾਣ, ਉਹਨਾਂ ਦਾ ਕੰਟਰੈਕਟ ਕੀਤਾ ਜਾਵੇ। ਕਹਿੰਦੇ ਪਈ ਪਹਿਲਾਂ ਤਾਂ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਸ਼ਰੇਆਮ ਕਹਿਤਾ ਸੀ ਵੀ ਇਹ ਧੱਕਾ ਆ, ਵੀ ਨਹੀਂ ਇੱਦਾਂ ਹੋਣਾ ਨਹੀਂ। ਪਰ ਹੁਣ ਇਹ ਪਤਾ ਚੱਲ ਰਿਹਾ ਵੀ ਗਾਰਡੀਅਨ ਅਖਬਾਰ ਰਿਪੋਰਟ ਕਰ ਰਿਹਾ ਵੀ ਟਰੰਪ ਆਫੀਸ਼ੀਅਲ ਸੇ ਜ਼ੈਲੈਂਸਕੀ ਵਿਲ ਸਾਈਨ ਯੂਐਸ ਮਿਨਰਲ ਡੀਲ ਇਨ ਦਾ ਵੈਰੀ ਸ਼ਾਰਟ ਟਰਮ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕ ਵਾਲਜ਼ ਨੇ ਜੋ ਸੀਪੈਕ ਐਗਰੀਮੈਂਟ ਉਹਨਾਂ ਨੇ ਕਿਹਾ ਆ ਵੀ ਇਹ ਐਕਸਪੈਕਟਡ ਇਮੀਡੀਏਟਲੀ ਬਹੁਤ ਜਲਦੀ ਹੋਣ ਜਾ ਰਿਹਾ ਆ, ਤਾਂ ਕਿ ਜਿਹੜੀ ਸੀਜ਼ ਫਾਇਰ ਆ ਉਸ ਨੂੰ ਰੋਕਿਆ ਜਾ ਸਕੇ। ਇਹ ਉਹਨਾਂ ਨੇ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਦੇ ਦੌਰਾਨ ਦੱਸਿਆ ਹੈਗਾ। ਤੇ ਉਹ ਸ਼ਰੇਆਮ ਕਿਹਾ ਵੀ ਜ਼ੈਲੈਂਸਕੀ ਨੂੰ ਇਹ ਸਾਈਨ ਕਰਨੀ ਪੈਣੀ ਹੈ ਡੀਲ, ਤੇ ਉਹ ਵੀ ਬਹੁਤ ਹੀ ਜਲਦੀ। ਤੇ ਨਹੀਂ ਤਾਂ ਅਮਰੀਕਾ ਵਾਲਿਆਂ ਨੇ ਤਾਂ ਆਲਰੇਡੀ ਉਹਨਾਂ ਦੀ ਜਿਹੜੀ ਸਪੋਰਟ ਆ ਟੋਟਲੀ ਬੰਦ ਕਰ ਦਿੱਤੀ ਹੈਗੀ ਆ। ਜੀ। ਇਸ ਟਾਈਮ ਪੁਤਿਨ ਹੁਣਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਇੱਦਾਂ ਕਹਿੰਦੇ ਵੀ ਜਿਹੜੇ ਵਿਰੋਧੀ ਇਹਨਾਂ ਦੇ ਆ ਉਹ ਇੱਦਾਂ ਹੀ ਕਹਿ ਰਹੇ ਵੀ ਪੁਤਿਨ ਹੁਣਾਂ ਦੇ ਨਾਲ ਮਿਲ ਕੇ ਹੀ ਟਰੰਪ ਚੱਲ ਰਹੇ ਆ। ਜ਼ੈਲੈਂਸਕੀ ਨੂੰ ਇੱਕ ਹਿਸਾਬ ਦੇ ਨਾਲ ਖੁੱਡੇ ਜਿਹੜੇ ਆ ਉਹ ਲਾਇਆ ਜਾ ਰਿਹਾ ਆ। ਵਾਈਟ ਹਾਊਸ ਨੇ ਤੇ ਪੈਂਟਾਗਨ ਨੇ ਜਾਂ ਅਮਰੀਕਾ ਨੇ ਤੇ ਕਲੀਅਰ ਕਰ ਹੀ ਦਿੱਤਾ ਵੀ ਭਾਈ ਜਿਹੜਾ ਤੁਹਾਡਾ ਜ਼ਮੀਨ ਉਹਨਾਂ ਨੇ ਦੱਬ ਲਈ ਉਹ ਵਾਪਸ ਤਾਂ ਨਹੀਂ ਆਉਂਦੀ। ਉਹ ਉਹਨਾਂ ਨੇ ਤਾਂ ਕਹਿ ਹੀ ਦਿੱਤਾ ਵੀ ਇਹਦੇ ਫਿਊਚਰ ਦੇ ਵਿੱਚ ਹੈ ਨਹੀਂ ਆ। JD ਵੈਂਸ ਵਾਈਸ ਪ੍ਰੈਜ਼ੀਡੈਂਟ ਆ, ਉਹ ਯੂਰਪ ਦੇ ਵਿੱਚ ਜਾ ਕੇ ਦੱਸ ਕੇ ਆ ਚੁੱਕੇ ਆ ਵੀ ਤੁਹਾਨੂੰ ਯੂਰਪ ਦੇ ਵਿੱਚ ਰਸ਼ੀਆ ਤੋਂ ਕੋਈ ਖਤਰਾ ਨਹੀਂ, ਚਾਈਨਾ ਤੋਂ ਕੋਈ ਖਤਰਾ ਨਹੀਂ ਆ, ਤੁਸੀਂ ਬਸ ਆਪਣੀ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਜਿਹੜਾ ਉਹ ਨਜ਼ਰ ਦਿਓ। ਕੱਲ ਸੀਪੈਕ ਦੇ ਵਿੱਚ ਵੀ ਬੋਲਦੇ ਹੋਏ JD ਵੈਂਸ ਨੇ ਇਹੀ ਚੀਜ਼ ਨੂੰ ਜਿਹੜਾ ਉਹ ਦੁਹਰਾਇਆ ਸੀਗਾ ਵੀ ਯੂਰਪ ਦੇ ਵਿੱਚ ਸਿਰਫ ਤੇ ਸਿਰਫ ਜਿਹੜਾ ਮਸਲਾ ਆ ਉਹ ਹੁਣ ਮਾਸ ਇਮੀਗ੍ਰੇਸ਼ਨ ਦਾ ਹੀ, ਜਿਹੜਾ ਮਾਈਗ੍ਰੇਸ਼ਨ ਦਾ ਉਹ ਰਹਿ ਗਿਆ ਆ। ਜਿਹੜਾ ਪੁਤਿਨ ਇਸ ਟਾਈਮ ਯੂਕਰੇਨ ਨੂੰ ਨੱਪਣ ਦੀ ਤਿਆਰੀ ਦੇ ਵਿੱਚ ਆ, ਉਸ ਨੂੰ ਲੈ ਕੇ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਉਸ ਲਾਈਨ ਆਈਟਮ ਨੂੰ ਖੁੰਝੇ ਹੀ ਜਿਹੜਾ ਉਹ ਲਾ ਕੇ ਜਿਹੜਾ ਉਹ ਰੱਖਿਆ ਆ। ਸੋ ਹੁਣ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਫੋਰਨ ਪਾਲਿਸੀ ਦੇ ਵਿੱਚ ਜਿਹੜਾ ਤੇਜ਼ੀ ਦੇ ਨਾਲ ਬਦਲਾਵ ਆ ਰਿਹਾ ਆ, ਤੇ ਜਿਸ ਤਰੀਕੇ ਦੇ ਨਾਲ ਇਹ ਆਪਣੇ ਐਲਾਈਜ਼ ਦੇ ਉੱਤੇ ਦੋਸ਼ ਮੜ ਕੇ ਤੇ ਇਨਫੈਕਟ ਪੁਤਿਨ ਨੂੰ ਜਾਂ ਰੂਸ ਨੂੰ ਇੱਕ ਹਿਸਾਬ ਨਾਲ ਫਾਰਗ ਕਰ ਰਹੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ, ਉਹ ਕਈ ਲੋਕਾਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਉਹ ਬਣਿਆ ਆ।
ਉਹ ਲੋਕ ਹੁਣ ਇਹ ਕਹਿ ਰਹੇ ਆ ਵੀ ਕੀ ਪੁਤਿਨ ਨੂੰ ਇਸ ਤਰੀਕੇ ਦੇ ਨਾਲ ਇੱਕ ਹਿਸਾਬ ਦੇ ਨਾਲ ਕਲੀਨ ਚਿੱਟ ਹੀ ਦੇਣੀ, ਯੂਕਰੇਨ ਦੇ ਉੱਤੇ ਇਹ ਦੋਸ਼ ਬਣਨਾ ਵੀ ਲੜਾਈ ਤੁਸੀਂ ਸ਼ੁਰੂ ਕੀਤੀ ਆ ਤੇ ਉਸ ਨੂੰ ਕਲੀਨ ਚਿੱਟ ਜਿਹੜੀ ਇਸ ਲੜਾਈ ਦੇ ਵਿੱਚ ਦੇਣ ਦਾ ਮਤਲਬ ਇਹ ਆ ਵੀ ਪੁਤਿਨ ਆਉਂਦੇ ਸਮੇਂ ਦੇ ਵਿੱਚ ਹੋਰ ਮੁਲਕਾਂ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਹਮਲਾ ਜਿਹੜਾ ਉਹ ਕਰ ਸਕੇਗਾ। ਸੋ ਯੂਰਪ ਵਾਲੇ ਆਪਣੇ ਪੱਧਰ ਦੇ ਉੱਤੇ ਟਰਾਈ ਤਾਂ ਜਿੱਦਾਂ ਹਰਜੋਤ ਸਿੰਘ ਜੀ ਦੱਸ ਰਹੇ ਆ ਵੀ ਉਹਨਾਂ ਨੇ ਮੀਟਿੰਗ ਵਗੈਰਾ ਕੀਤੀਆਂ ਆ, ਉਹ ਕਰ ਤਾਂ ਰਹੇ ਆ, ਪਰ ਅਮਰੀਕਾ ਦੀ ਸਪੋਰਟ ਤੋਂ ਬਗੈਰ ਉਹਨਾਂ ਦੇ ਲਈ ਵੀ ਜਿਹੜੀ ਰਾਹਤ ਪਹੁੰਚਾਉਣੀ ਆ ਖਾਸੀ ਜਿਹੜੀ ਔਖੀ ਹੋ ਸਕਦੀ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਨਾਟੋ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਰਾਸ਼ੀ ਤੇ ਸਭ ਤੋਂ ਜ਼ਿਆਦਾ ਫੌਜੀ ਤੇ ਸਭ ਤੋਂ ਜ਼ਿਆਦਾ ਫੌਜੀ ਸਮਾਨ ਅਸਲਾ ਉਹ ਅਮਰੀਕਾ ਜਿਹੜਾ ਆ ਉਹ ਉਸ ਦੇ ਵਿੱਚ ਦਿੰਦਾ ਆ। ਜਦ ਪਹਿਲੇ ਕਾਰਜਕਾਲ ਦੇ ਵਿੱਚ ਵੀ ਟਰੰਪ ਹੁਣੀ ਆਏ ਸੀ, ਉਦੋਂ ਵੀ ਉਹਨਾਂ ਨੇ ਨਾਟੋ ਦੇ ਮੈਂਬਰਸ ਨੂੰ ਇੱਕ ਹਿਸਾਬ ਦੇ ਨਾਲ ਫੋਰਸ ਕਰ ਰਹੇ ਸੀਗੇ ਵੀ ਭਾਈ ਤੁਸੀਂ ਆਪਣੇ GDP ਦਾ ਜਿਹੜਾ ਇਹ ਨਾਟੋ ਦੀ ਮੈਂਬਰਸ਼ਿਪ ਲੈਣ ਦੇ ਲਈ ਵਾਅਦਾ ਹੁੰਦਾ ਆ ਵੀ 2% ਤੋਂ 5% ਤੱਕ ਤੁਸੀਂ GDP ਦਾ ਆਪਣਾ ਖਰਚਣਾ ਆ ਜਾਂ ਨਾਟੋ ਦੇ ਵਿੱਚ ਪਾਉਣਾ ਆ, ਵੀ ਉਹ ਤੁਸੀਂ ਕਿਉਂ ਨਹੀਂ ਪਾ ਰਹੇ ਹੈਗੇ, ਤੁਹਾਨੂੰ ਇਸ ਤੋਂ ਵੱਧ ਇਨਫੈਕਟ ਜਿਹੜੀ ਸਪੋਰਟ ਆ ਉਹ ਕਰਨੀ ਚਾਹੀਦੀ ਆ। ਉਹਨਾਂ ਨੇ ਉਦੋਂ ਕਲੀਅਰਲੀ ਕਿਹਾ ਸੀਗਾ ਵੀ ਜੇ ਮਨੀ ਦਊਂਗੇ ਤੇ ਭਾਈ ਅਮਰੀਕਾ ਤੁਹਾਨੂੰ ਜਿਹੜਾ ਸਾਥ ਦਊਗਾ, ਨਹੀਂ ਤਾਂ ਜਿਹੜੀਆਂ ਜਿੰਨੀਆਂ ਵੀ ਸਾਥੀ ਆਪਾਂ ਬਣੇ ਆ ਉਹ ਜਿਹੜਾ ਇੱਕ ਹਿਸਾਬ ਦੇ ਨਾਲ ਖੂਜ ਡਿੱਗੇ, ਉਹਦਾ ਮਤਲਬ ਉਹਨਾਂ ਨੂੰ ਉਸ ਦੇ ਵਿੱਚ ਕੋਈ ਉਹਦੇ ਨਾਲ ਮਤਲਬ ਨਹੀਂ ਆ। ਮਨੀ ਹੋਊਗੀ ਤਾਂ ਕਹਿੰਦੇ ਵੀ ਸਪੋਰਟ ਕਰਾਂਗੇ, ਨਹੀਂ ਤਾਂ ਜਿਹੜੀ ਆਪਾਂ ਉਹ ਸਪੋਰਟ ਨਹੀਂ ਕਰਨੀ। ਇਦਾਂ ਦੀ ਜਿਹੜੀ ਹਰਜੋਤ ਸਿੰਘ ਜੀ ਫੋਰਨ ਪਾਲਿਸੀ ਚੇਂਜ ਦੇ ਨਾਲ ਦੁਨੀਆ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਬਦਲਾਵ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਣਗੇ। ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈਗੀ ਹੈ, ਚਾਈਨਾ ਨੂੰ ਕਹਿੰਦੇ ਵੀ ਇੱਕ ਕੱਲ ਜਿਹੜੀ ਇੱਕ ਹੋਰ ਫੋਰਨ ਪਾਲਿਸੀ ਦੇ ਉੱਤੇ ਇੱਕ ਇਦਾਂ ਦੀ ਰਿਪੋਰਟ ਦੇ ਵਿੱਚ ਸਾਫ਼ ਜਿਹੜਾ ਉਹ ਕਹਿ ਰਹੇ ਸੀਗੇ ਵੀ ਅਮਰੀਕਾ ਜਿਉਂ-ਜਿਉਂ ਆਪਣੇ ਫੋਰਨ ਏਡਸ ਜਾਂ ਜਿੱਥੇ-ਜਿੱਥੇ ਸਪੋਰਟ ਕਰਦਾ ਹੈ ਉਹ ਪਿੱਛੇ ਹੱਥ ਖਿੱਚਣ ਦੇ ਨਾਲ ਚਾਈਨਾ ਨੂੰ ਇੱਕ ਖੁੱਲ੍ਹਾ ਰਾਹ ਜਿਹੜਾ ਉਹ ਮਿਲ ਰਿਹਾ ਆ। ਚਾਈਨਾ ਆਲਰੇਡੀ ਬਹੁਤ ਸਾਰੇ ਥਾਵਾਂ ਦੇ ਉੱਤੇ ਮਨੀ ਦੇ ਨਾਲ ਉਹਨਾਂ ਇਲਾਕਿਆਂ ਦੇ ਵਿੱਚ ਆਪਣਾ ਕਬਜ਼ਾ ਜਿਹੜਾ ਆ ਦਬਦਬਾ ਆ ਉਸ ਨੂੰ ਸਥਾਪਿਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਸੀ, ਤੇ ਅਮਰੀਕਾ ਦੇ ਕੋਈ ਵੀ ਉੱਥੇ ਮਦਦ ਨਾ ਪਹੁੰਚਣ ਦੇ ਉੱਤੇ ਜਾਂ ਉੱਥੇ ਚਾਈਨਾ ਦੀ ਇਸ ਵੱਧ ਰਹੀ ਸ਼ਮੂਲੀਅਤ ਨੂੰ ਉਹ ਰੋਕਣ ਦੇ ਲਈ ਕੋਈ ਚੈੱਕ ਨਾ ਹੋਣ ਕਰਕੇ ਚਾਈਨਾ ਨੂੰ ਕਹਿੰਦੇ ਵੀ ਇੱਕ ਖੁੱਲ੍ਹਾ ਹੱਥ ਉੱਥੇ ਮਿਲ ਜਾਊਗਾ, ਤੇ ਜਿਸ ਦਾ ਫਾਇਦਾ ਚਾਈਨਾ ਆਲਰੇਡੀ ਪਹਿਲਾਂ ਵੀ ਕਾਫੀ ਚੁੱਕ ਚੁੱਕਾ ਆ ਤੇ ਆਉਂਦੇ ਸਮੇਂ ਦੇ ਵਿੱਚ ਆਪਣਾ ਦਬਦਬਾ ਹੋਰ ਕਾਇਮ ਕਰਨ ਦੀ ਉਹ ਜ਼ਰੂਰ ਕੋਸ਼ਿਸ਼ ਕਰੇਗਾ। ਜੀ ਬਿਲਕੁਲ। ਦੂਸਰੀ ਖਬਰ ਵੱਲ ਚਲੀਏ ਤੇ ਸੈਨੇਟ ਨੇ ਅੱਜ ਅਡਾਪਟ ਕੀਤਾ ਹੈ $340 ਬਿਲੀਅਨ ਦਾ ਬਜਟ ਬਲੂਪ੍ਰਿੰਟ, ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਏਜੰਡਾ ਹੈਗਾ, ਤੇ ਕਾਫੀ ਜ਼ਿਆਦਾ ਖਿੱਚਤ ਹੋਈ ਇਸ ਬਜਟ ਨੂੰ ਜਿਹੜਾ ਪੇਸ਼ ਕਰਨ ਦੇ ਵਿੱਚ ਹੋਈ ਹੈਗੀ ਆ। 52 ਦੇ ਮੁਕਾਬਲੇ 48 ਜਿਹੜੀ ਆ ਵੋਟ ਰਾਤੀ ਪਈ ਆ। GOP ਕੰਟਰੋਲਡ ਹਾਊਸ ਆ, ਤੁਹਾਨੂੰ ਪਤਾ ਹੀ ਆ ਵੀ 54 ਜੋ ਸੈਨੇਟਰ ਆ ਉਹ ਰਿਪਬਲਿਕਨ ਹੈਗੇ ਆ। ਸੋ ਹੁਣ ਇਹ ਜਿਹੜਾ ਕੰਪੀਟਿੰਗ ਬਜਟ ਆ ਰੈਜ਼ੋਲੂਸ਼ਨ ਉਹ ਨੈਕਸਟ ਵੀਕ ਪੇਸ਼ ਹੋ ਜੀ ਬਿਲਕੁਲ। ਸੋ $300 ਬਿਲੀਅਨ ਦਾ ਜਿਹੜਾ ਇਹ ਬਜਟ ਆ, ਇਸ ਉੱਤੇ ਇਸ ਟਾਈਮ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ। ਸੋ ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਬਹੁਤ ਸਾਰੀਆਂ ਜਿਹੜੀਆਂ ਟਰੰਪ ਹੋਣਾ ਦੀਆਂ ਆਪਣੀਆਂ ਜਿਹੜੀਆਂ ਪਾਲਿਸੀਜ਼ ਇਸ ਦੇ ਵਿੱਚ ਆ ਉਸ ਨੂੰ ਕਹਿੰਦੇ ਵੀ ਖਾਸ ਕਰਕੇ ਇਸ ਦੇ ਉੱਤੇ ਜਿਹੜੀ ਉਹ ਗੱਲਬਾਤ ਜਿਹੜੀ ਹੋਣੀ ਆ। ਸੋ ਸੈਨੇਟ ਨੇ ਇਸ ਨੂੰ ਅਡਾਪਟ ਜਿਹੜਾ ਉਹ ਕਰ ਲਿਆ। 48 ਦੇ ਮੁਕਾਬਲੇ 52 ਵੋਟਾਂ ਦੇ ਨਾਲ ਜਿਹੜਾ GOP ਕੰਟਰੋਲਡ ਸੈਨੇਟ ਆ ਉਹ ਹੁਣ ਦਬਾਅ ਪਾ ਰਿਹਾ ਆ GOP ਕੰਟਰੋਲਡ ਹਾਊਸ ਦੇ ਉੱਤੇ ਵੀ ਭਾਈ ਉਹ ਵੀ ਇਸ ਤਰੀਕੇ ਦਾ ਆਪਣਾ ਇੱਕ ਕੰਪੀਟਿੰਗ ਬਜਟ ਰੈਜ਼ੋਲੂਸ਼ਨ ਆ ਅਗਲੇ ਹਫ਼ਤੇ ਤੱਕ ਉਸ ਨੂੰ ਪਾਸ ਜਿਹੜਾ ਉਹ ਕੀਤਾ ਜਾਵੇ। ਕਹਿੰਦੇ ਵੀ ਤੜਕੇ 5 ਵਜੇ ਪਾਰਟੀ ਲਾਈਨ ਦੇ ਉੱਤੇ ਜਿਹੜੀ ਇਹ ਵੋਟ ਹੋਈ। 10 ਘੰਟੇ 33 ਅਮੈਂਡਮੈਂਟਸ ਜਿਹੜੀ ਪਹਿਲਾਂ ਪੇਸ਼ ਕੀਤਾ ਗਿਆ ਉਸ ਦੇ ਵਿੱਚ 33 ਸੋਧਾਂ ਕਰਕੇ 10 ਘੰਟੇ ਬਾਅਦ ਇਵੈਂਚੁਅਲੀ ਵੋਟਰਾਮਾ ਕਹਿੰਦੇ ਵੀ ਇਹ ਚੱਲਦਾ ਰਿਹਾ, ਤੇ ਫਿਰ ਜਿਹੜੇ 48 ਦੇ ਮੁਕਾਬਲੇ 52 ਦੇ ਨਾਲ ਇੱਕ ਜਿਹੜਾ ਉਹ ਇਸ ਨੂੰ ਪਾਸ ਕੀਤਾ ਗਿਆ। ਸਿਰਫ ਜਿਹੜੇ ਰੈਂਡ ਪਾਲ ਸੈਨੇਟਰ ਆ ਕੰਟੱਕੀ ਤੋਂ, ਉਹਨਾਂ ਨੇ ਜਿਹੜੇ ਆ ਇਸ ਬਜਟ ਦੇ ਉਲਟ ਵੋਟ ਪਾਈ। 47 ਜਿਹੜੇ ਡੈਮੋਕ੍ਰੇਟਸ ਦੇ ਨਾਲ ਮਿਲ ਕੇ ਜਿਹੜੀ ਉਹ ਵੋਟ ਪਾਈ ਹੈਗੀ ਆ। ਕਹਿੰਦੇ ਵੀ ਜਿਹੜੇ ਸੈਨੇਟ ਬਜਟ ਕਮੇਟੀ ਦੇ ਚੇਅਰ ਲਿੰਡਸੀ ਗ੍ਰਾਹਮ ਆ, ਉਹਨਾਂ ਨੇ ਕਿਹਾ ਵੀ ਇਸ ਬਿੱਲ ਦੇ ਪਾਸਿੰਗ ਤੋਂ ਬਗੈਰ ਕਹਿੰਦੇ ਵੀ ਕੋਈ ਹੋਪ ਨਹੀਂ ਸੀਗੀ ਵੀ ਬਾਰਡਰ ਦੇ ਲਈ ਜਿਹੜੀ ਮਨੀ ਆ ਉਹ ਮੁਹੱਈਆ ਕਰਵਾਈ ਜਾ ਸਕੂਗੀ। ਸੋ ਸੈਨੇਟ ਪਲਾਨ ਦੇ ਪਾਸ ਹੋਣ ਦੇ ਨਾਲ ਹੁਣ ਹਾਊਸ ਦੇ ਉੱਤੇ ਕਹਿੰਦੇ ਵੀ ਖਾਸਾ ਦਬਾਅ
ਬਣ ਚੁੱਕਾ ਆ। ਇਸ ਐਡੀਸ਼ਨ ਦੇ ਵਿੱਚ ਕਹਿੰਦੇ ਵੀ ਬਾਰਡਰ ਡਿਫੈਂਸ ਤੇ એનર્ਜੀ ਦੇ ਲਈ ਮਨੀ ਦੇ ਨਾਲ ਇਹਦੇ ਵਿੱਚ $4.5 ਟ੍ਰਿਲੀਅਨ ਦੇ ਟੈਕਸ ਕੱਟਸ, ਸੋ ਤੇ $4 ਟ੍ਰਿਲੀਅਨ ਦੀ ਲਿਮਟ ਡੈਟ ਲਿਮਟ ਆ, ਉਸ ਨੂੰ ਹਾਈਕ ਕਰਨਾ ਆ। ਹੁਣ ਉਹ ਤਾਂ ਦੇਖੋ ਡੌਜ ਵਾਲੇ ਪੜਤੇ ਥਾਪੀਆਂ ਮਾਰ ਕੇ ਰੌਲਾ ਪਾ ਰਹੇ ਵੀ ਅਸੀਂ $8 ਬਿਲੀਅਨ ਜਿਹੜਾ ਉਹ ਕਟੌਤੀ ਕਰਤੀ, ਜਦ ਕਿ ਅਸਲੀਅਤ ਸਿਰਫ 8 ਮਿਲੀਅਨ ਦੀ ਨਿਕਲੀ ਆ। ਉਹ ਝੂਠੀ ਜਿਹੜਾ ਉਸ ਚੀਜ਼ ਦੇ ਵਿੱਚ ਬੋਲੀ ਕਹਿੰਦੇ ਵੀ ਜਾ ਰਹੇ ਆ ਵੀ ਅਸੀਂ $8 ਬਿਲੀਅਨ ਦੀ ਜਿਹੜੀ ਉਹ ਕਟੌਤੀ ਆਲਰੇਡੀ ਜਿਹੜੀ ਐਕਸਪੈਂਡੀਚਰ ਦੇ ਵਿੱਚ ਕਰ ਦਿੱਤੀ ਆ, ਜਦ ਕਿ ਮਹਿਜ $8 ਮਿਲੀਅਨ ਦੀ ਸਿਰਫ ਕਟੌਤੀ ਅਜੇ ਤੱਕ ਉਹ ਕਰਨ 'ਚ ਕਾਮਯਾਬ ਰਹੇ ਆ। ਹੁਣ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਨੋਟ ਕਰ ਲਿਓ, 4 ਸਾਲ ਕਿਸੇ ਨੇ ਡੈਟ ਲਿਮਿਟ ਨੂੰ ਲੈ ਕੇ ਗੱਲ ਹੀ ਨਹੀਂ ਕਰਨੀ। ਹੁਣ $4 ਟ੍ਰਿਲੀਅਨ ਦੀ ਡੈਟ ਲਿਮਿਟ ਆਲਰੇਡੀ ਇਹਨਾਂ ਨੇ ਹਾਈਕ ਕਰ ਲਈ ਆ। ਇਸ ਬਜਟ ਦੇ ਵਿੱਚ ਇਹਨਾਂ ਨੇ ਮੱਦ ਰੱਖੀ ਆ। ਇਹ ਵੀ ਜਿਹੜਾ ਯਾਦ ਦਿਵਾਉਂਦੇ ਜਾਈਏ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਵੀ 2016 ਤੋਂ 2020 ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਡੈਟ ਆ ਉਹ ਅਮਰੀਕਾ ਦੇ ਸਿਰ ਜਿਹੜਾ ਕਰਜ਼ਾ ਜਿਹੜਾ ਉਹ ਚੜਿਆ ਸੀ, ਉਹਦੇ ਵਿੱਚ ਮੁੱਖ ਕਾਰਨ ਕੋਵਿਡ ਦੀਆਂ ਜਿਹੜੀਆਂ ਪੇਮੈਂਟਸ ਤੇ ਉਹ ਸਾਰੇ ਜਿਹੜੀ ਸਥਿਤੀ ਜਿਹੜੀ ਬਣੀ ਸੀ ਉਹ ਇੱਕ ਕਾਰਨ ਬਣਿਆ ਸੀਗਾ। ਸੋ ਹੁਣ ਇਸ ਬਜਟ ਦੇ ਨਾਲ GOP ਵਾਲੇ ਪੂਰੀ ਤਰ੍ਹਾਂ ਜਿਹੜੀ ਉਹ ਆਪਣੇ ਜਿਹੜਾ ਏਜੰਡਾ ਆ ਪ੍ਰੈਜ਼ੀਡੈਂਟ ਟਰੰਪ ਦਾ ਉਸ ਨੂੰ ਲਾਗੂ ਕਰਨ ਦੇ ਲਈ ਵੀ ਮਨੀ ਕਿਹੜੇ ਥਾਂ ਦੇ ਉੱਤੇ ਜਿਹੜੀ ਉਹ ਜਾਣੀ ਚਾਹੀਦੀ ਆ, ਬਾਰਡਰ ਦੇ ਉੱਤੇ, ਉਹ ਸਾਰੀਆਂ ਚੀਜ਼ਾਂ ਦੇ ਵਿੱਚ, ਡਿਫੈਂਸ ਦੇ ਵਿੱਚ, ਐਨਰਜੀ ਦੇ ਵਿੱਚ। ਆਉਂਦੇ ਦਿਨਾਂ ਦੇ ਵਿੱਚ ਇਹ ਵੀ ਜਿਹੜੀਆਂ ਚੀਜ਼ਾਂ ਆਪਣੇ ਸਾਹਮਣੇ ਆਉਣੀਆਂ, ਮੈਡੀਕੇਅਰ, ਮੈਡੀਕੇਡ, ਸੋਸ਼ਲ ਸਿਕਿਉਰਿਟੀ ਦੀਆਂ ਜਿਹੜੀਆਂ ਕਟੌਤੀਆਂ ਆ ਉਹ ਵੀ ਆਪਾਂ ਨੂੰ ਸੁਣਨ ਨੂੰ ਜਲਦ ਹੀ ਕਹਿੰਦੇ ਵੀ ਮਿਲਣ ਜਾ ਰਹੀਆਂ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ US ਦੀਆਂ ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਕੈਲੀਫੋਰਨੀਆ ਦੇ ਵਿੱਚ, ਕੈਲੀਫੋਰਨੀਆ ਦੇ ਸੈਨੇਟਰਸ ਤੇ ਅਸੈਂਬਲੀ ਮੈਂਬਰਸ, ਸੈਨੇਟਰ ਐਮਾਲਡੋ ਸੋਰੀਆ ਤੇ ਜਿਹੜੀ ਅਸੈਂਬਲੀ ਵੂਮਨ ਮੈਂਬਰ ਹੈਗੀ ਆ ਆਪਣੀ ਜਸਮੀਤ ਕੌਰ ਬੈਂਸ, ਉਹਨਾਂ ਦੇ ਨਾਲ ਰਲ ਕੇ ਕੈਲੀਫੋਰਨੀਆ ਦੇ ਵਿੱਚ ਦੁਬਾਰਾ ਕੀ ਫੇਰ ਇੱਕ ਬਿੱਲ ਜਿਹੜਾ SB 509 ਆ ਉਹ ਇੰਟਰੋਡਿਊਸ ਕੀਤਾ ਹੈਗਾ। ਇਹ ਉਹੀ ਬਿੱਲ ਆ ਜਿਹੜਾ ਪਿਛਲੀ ਵਾਰੀ ਬਹੁਤ ਰੌਲਾ ਪਿਆ ਸੀ। ਜਦੋਂ ਇਹ ਪੇਸ਼ ਕੀਤਾ ਗਿਆ ਸੀ, ਜਸਮੀਤ ਕੌਰ ਬੈਂਸ ਇਹਨਾਂ ਨੂੰ ਇਸ ਬਿੱਲ ਨੂੰ ਲੈ ਕੇ ਆਏ ਸੀ ਤੇ ਜੋ ਸੈਂਟਰਲ ਵੈਲੀ ਦੀ ਸੈਨੇਟਰ ਕੈਬਰੈਲੋ ਉਹਨਾਂ ਨੇ ਇਸ ਦੇ ਉੱਤੇ ਜਿੱਦਾਂ ਨਾ ਕਰ ਦਿੱਤੀ ਸੀ, ਇਹਨੂੰ ਸਟਾਪ ਕੀਤਾ ਸੀ। ਸੋ ਹੁਣ ਦੁਬਾਰਾ ਕੀ ਫਿਰ ਉਹ ਇਸ ਬਿੱਲ ਦਾ ਪਾਰਟ ਵੀ ਬਣੇ ਹੈਗੇ ਆ। ਸੋ ਕੈਬਰੈਲੋ ਡਿਸਟ੍ਰਿਕਟ 14 ਤੋਂ ਤੇ ਨਾਲ ਜਸਮੀਤ ਕੌਰ ਬੈਂਸ, ਇਹਨਾਂ ਨੇ ਇੱਕ ਵਾਰੀ ਫਿਰ SB 509 ਬਿੱਲ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਹੁਣ ਪੇਸ਼ ਕੀਤਾ ਆ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਵੀ ਕਿਸ ਤਰ੍ਹਾਂ ਜਿਹੜੀਆਂ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਆ ਉਹ ਅਮਰੀਕਾ ਦੇ ਵਿੱਚ ਆ ਕੇ ਅਮਰੀਕਨ ਸਿਟੀਜ਼ਨਸ ਨੂੰ ਥ੍ਰੈਟ ਕਰ ਰਹੀਆਂ, ਮਾਰ ਰਹੀਆਂ ਜਾਂ ਮਾਰਨ ਦੀ ਕੋਸ਼ਿਸ਼ ਕਰ ਰਹੀਆਂ ਹੈਗੀਆਂ। ਜੇ ਬਿੱਲ ਪਾਸ ਹੋ ਜਾਂਦਾ ਆ ਤੇ ਨੈਚੁਰਲੀ ਗਵਰਨਰ ਤੇ ਵੀ ਜਾਣਾ, ਗਵਰਨਰ ਜਦੋਂ ਸਾਈਨ ਕਰ ਜਾਂਦਾ ਤੇ ਇਸ ਬਿੱਲ ਦਾ ਮੇਨ ਮਕਸਦ ਇਹੀ ਆ ਵੀ ਜਿਹੜੀਆਂ ਲੋਕਲ ਲਾ ਐਨਫੋਰਸਮੈਂਟ ਏਜੰਸੀਜ਼ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ, ਸਟੇਟ ਤੇ ਲੋਕਲ ਲਾ ਐਨਫੋਰਸਮੈਂਟ ਏਜੰਸੀਜ਼ ਨੂੰ, ਵੀ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਕਿੱਦਾਂ ਰਿਕੋਗਨਾਈਜ਼ ਕਰਨਾ, ਵੀ ਕਿਸ ਤਰ੍ਹਾਂ ਜਿਹੜੇ ਬਾਹਰਲੀਆਂ ਸਰਕਾਰਾਂ ਆ ਉਹ ਆਪਣੀ ਕੌਂਸੂਲੇਟ ਦੇ ਰਾਹੀਂ ਜਾਂ ਆਪਣੇ ਉਹਨਾਂ ਦੇ ਜਿਹੜੇ ਚਮਚੇ ਹੁੰਦੇ ਜਾਂ ਜਿਹੜੇ ਉਹਨਾਂ ਦੇ ਇਨਫਾਰਮਰ ਆ ਉਹਨਾਂ ਦੇ ਰਾਹੀਂ ਅਮਰੀਕਨ ਸਿਟੀਜ਼ਨ ਦੇ ਉੱਤੇ ਕਿਸੇ ਤਰ੍ਹਾਂ ਦੀ ਜਿਹੜਾ ਉਹਨਾਂ ਦੇ ਜ਼ੁਲਮ ਕਰਨ ਦੀ ਜਾਂ ਉਹਨਾਂ ਨੂੰ ਮਾਰਨ ਦੀ ਜਾਂ ਉਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ ਆ, ਉਸ ਨੂੰ ਕਿਸ ਤਰ੍ਹਾਂ ਜਿਹੜਾ ਰੋਕਿਆ ਜਾਣਾ ਚਾਹੀਦਾ ਹੈਗਾ। ਜੀ ਬਿਲਕੁਲ, ਇਹ ਇੱਕ ਜਿਹੜਾ ਬਿੱਲ ਆ ਇਹ ਜ਼ਰੂਰੀ ਸੀ। ਪਿਛਲੀ ਵਾਰੀ ਜਿਹੜੀਆਂ HAF ਵਰਗੀਆਂ, ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਜਿਹੜੀਆਂ ਸੰਸਥਾਵਾਂ ਆ ਉਹਨਾਂ ਨੇ ਜਾ ਕੇ ਇਸ ਜਿਹੜਾ ਬਿੱਲ ਪਹਿਲਾਂ ਪਾਸ ਕਰਾਉਣ ਦੀ ਕੋਸ਼ਿਸ਼ ਸੀ, 30/27 ਸ਼ਾਇਦ ਉਸ ਬਿੱਲ ਦਾ ਨਾਂ ਸੀ, ਅਸੈਂਬਲੀ ਬਿੱਲ ਸੀਗਾ ਉਹ। ਉਸ ਤੇ ਉਲਟ ਕੱਲੇ ਅਸੈਂਬਲੀ ਮੈਂਬਰ ਨੂੰ ਮਿਲ ਕੇ ਇਨ ਪਰਸਨ ਮੀਟਿੰਗ ਕਰਕੇ ਜਿਹੜਾ ਉਹ ਝੂਠ ਜਿਹੜਾ ਉਹ ਪ੍ਰਚਾਰ ਕੀਤਾ। ਇਹ ਉਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਬਿੱਲ ਕਿਤੇ ਖੌਰੇ ਕੱਲਾ ਇੰਡੀਆ ਦੇ ਉਲਟੀ ਆ, ਪਰ ਇਸ ਬਿੱਲ ਦੇ ਵਿੱਚ ਕਿਸੇ ਵੀ ਅਮਰੀਕਨ ਨਾਗਰਿਕ ਨੂੰ, ਚਾਹੇ ਉਹ ਇੰਡੀਆ ਦੀ ਸਰਕਾਰ ਆ, ਚਾਹੇ ਉਹ ਈਰਾਨ ਦੀ ਆ, ਚਾਹੇ ਚਾਈਨਾ ਦੀ ਆ, ਚਾਹੇ ਰਸ਼ੀਆ ਦੀ ਆ, ਜਾਂ ਕਿਸੇ ਵੀ ਮੁਲਕ ਦੀ ਸਰਕਾਰ ਜਿਹੜੇ ਅਮਰੀਕਨਸ ਦੇ ਇੱਥੇ ਰਹਿ ਰਹੇ ਆ ਉਹਨਾਂ ਨੂੰ ਡਰਾਉਣ ਧਮਕਾਉਣ ਦੀ ਗੱਲ ਕਰਦੇ ਆ,
ਉਹਨਾਂ ਨੂੰ ਮਾਰਨ ਦੀ, ਉਹਨਾਂ ਨੂੰ ਅਸੈਸੀਨੇਟ ਕਰਨ ਦੀ, ਜਾਂ ਉਹਨਾਂ ਦੇ ਪਿੱਛੇ ਪਰਿਵਾਰਾਂ ਨੂੰ ਜਿਹੜਾ ਉਹ ਤੰਗ ਪਰੇਸ਼ਾਨ ਕਰਨ ਦੀ ਗੱਲ ਕਰਦੇ ਆ, ਉਹਨਾਂ ਸਾਰਿਆਂ ਨੂੰ ਇੱਕੋ ਜਿਹੜੇ ਕੜਿੱਕੀ ਦੇ ਵਿੱਚ ਫਸਾਉਣ ਦੀ ਗੱਲ ਸੀਗੀ। ਪਰ ਕਿਉਂਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜਾ ਮਾਊਥਪੀਸ ਹੈਗਾ ਮੋਦੀ ਹੁਣਾਂ ਦਾ, ਤੇ ਜਾਂ ਹਿੰਦੂਤਵ ਏਜੰਡੇ ਨੂੰ ਜਿਹੜਾ ਸੰਘੀ ਪ੍ਰਚਾਰ ਜਿਹੜਾ ਇੱਥੇ ਕਰਦੇ ਆ, ਉਹਨਾਂ ਨੂੰ ਇਸ ਚੀਜ਼ ਬੜੀ ਦੁਖਦੀ ਸੀ ਵੀ ਇੰਡੀਆ ਨੂੰ ਇਸ ਦੇ ਵਿੱਚ ਕਿਉਂ ਸ਼ਾਮਲ ਕੀਤਾ ਗਿਆ। ਇੰਡੀਆ ਨੂੰ ਭਾਈ ਕਿਉਂ ਨਾ ਸ਼ਾਮਲ ਕੀਤਾ ਜਾਵੇ? ਕਾਰਨ ਤਾਂ ਉਹਦੇ ਵਿੱਚ ਸਪਸ਼ਟ ਹੀ ਸੀਗਾ ਵੀ ਜਦ ਉਹ ਆਪਣੇ ਗੁਆਂਢੀ ਮੁਲਕ ਦੇ ਵਿੱਚ ਇੱਕ ਅਸੈਸੀਨੇਸ਼ਨ ਦੇ ਵਿੱਚ ਉਹ ਸ਼ਾਮਲ ਸੀਗੇ, ਇੰਡੀਆ ਦੀ ਸਰਕਾਰ ਇੱਥੇ ਅਸੈਸੀਨੇਸ਼ਨ ਦੇ ਲਈ ਜਿਹੜੀਆਂ ਉਹ ਸੁਪਾਰੀਆਂ ਦੇ ਰਹੇ ਆ, ਅਕਸਰ ਆਮ ਹੀ ਲੋਕਾਂ ਨੂੰ ਵੀਜ਼ੇ ਦੇ ਜ਼ਰੀਏ ਬਾਂਹ ਜਿਹੜੀ ਉਹ ਮਰੋੜਨ ਦੀ ਜਿਹੜੀ ਉਹ ਗੱਲ ਕਰਦੇ ਆ। ਸੋ ਉਸ ਕਰਕੇ ਅਜਿਹੇ ਜਿਹੜੀਆਂ ਸੰਸਥਾਵਾਂ ਆ ਉੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਦੁਖਿਆ ਸੀ। ਉਹਨਾਂ ਨੇ ਖੁਸ਼ੀ ਬਹੁਤ ਮਨਾਈ ਸੀ ਜਿਸ ਟਾਈਮ ਦੇ ਉੱਤੇ ਜਦੋਂ ਪਿਛਲੀ ਵਾਰ ਅਸੈਂਬਲੀ ਦਾ ਜਿਹੜਾ ਬਿੱਲ ਆ ਉਹ ਫੇਲ ਹੋ ਗਿਆ ਸੀ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ, ਉਹਨਾਂ ਨੂੰ ਜਿਹੜਾ ਉਹਨਾਂ ਨੇ ਅੱਗੇ ਨਹੀਂ ਸੀ ਵਧਣ ਦਿੱਤਾ। ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ ਆਪਾਂ ਇਸ ਗੱਲ ਨੂੰ ਇਸ਼ੂ ਨੂੰ ਬਹੁਤ ਆਪਾਂ ਜਿਹੜਾ ਉਭਾਰਿਆ ਸੀ, ਗੱਲ ਵੀ ਕੀਤੀ ਸੀ ਵੀ ਕੀ ਗੱਲ ਜਿਹੜੇ ਐਨਾ ਕੈਬਰੇਲੋ ਆ ਉਹਨਾਂ ਨੂੰ ਉਹ ਕਿਉਂਕਿ ਉਹਨਾਂ ਨੇ ਪਤਾ ਨਹੀਂ ਕਿੰਨੇ ਕੁਛ ਲੱਖ ਡਾਲਰ ਦੀ ਗੱਲ ਸੀਗੀ ਵੀ ਇੰਨਾ ਜਿਹੜਾ ਸਾਲ, ਹਾਂ 5-6 ਲੱਖ ਡਾਲਰ ਦੀ ਗੱਲ ਸੀਗੀ, ਜਿਸ ਦੇ ਵਿੱਚ ਵੀ ਲਾ ਐਨਫੋਰਸਮੈਂਟ ਨੂੰ ਸਿਖਲਾਈ ਦਿੱਤੀ ਜਾਣੀ ਸੀ ਟ੍ਰੇਨਿੰਗ ਦੇ ਲਈ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਕੀ ਚੀਜ਼ ਆ ਤੇ ਉਸ ਦੇ ਲਈ ਤੁਸੀਂ ਕੀ ਸਟੈਪ ਜਿਹੜੇ ਉਹ ਚੱਕ ਸਕਦੇ ਆ। ਸੋ ਉਸ ਚੀਜ਼ ਦੇ ਉਲਟ ਬਹੁਤ ਜ਼ਿਆਦਾ ਜਿਹੜਾ ਉਸ ਟਾਈਮ ਤੇ ਪ੍ਰਚਾਰ ਹੋਇਆ ਸੀ। ਪਰ ਆਪਾਂ ਦੇਖਿਆ ਵੀ ਜਦ 350 ਮੀਲ ਜਿਹੜੇ ਸਿੱਖ ਇੱਥੇ 40ਵੀਂ ਜਿਹੜੀ ਆ ਐਨੀਵਰਸਰੀ ਦੇ ਉੱਤੇ 40ਵੀਂ ਜਿਹੜੀ ਆ ਜਦੋਂ ਹਾਂਜੀ ਜਿਹੜਾ ਸਾਕਾ ਹੋਇਆ ਸੀਗਾ ਦਰਬਾਰ ਸਾਹਿਬ ਦਾ, ਅਕਾਲ ਤਖਤ ਸਾਹਿਬ ਦੇ ਉੱਤੇ ਹਮਲੇ ਦਾ, ਉਦੋਂ ਬੇਕਰਸਫੀਲਡ ਤੋਂ ਚੱਲ ਕੇ ਪੈਦਲ ਮਾਰਚ ਜਿਹੜਾ ਸੈਕਰਾਮੈਂਟੋ 'ਚ ਪਹੁੰਚਿਆ ਸੀਗਾ, ਤਾਂ ਉਦੋਂ ਜਿਹੜੀ ਸੈਨੇਟਰ ਐਨਾ ਕਬਰੈਲੋ ਖੁਦ ਉੱਥੇ ਪਹੁੰਚ ਕੇ ਉਸਨੇ ਕਿਹਾ ਸੀਗਾ ਵੀ ਮੈਨੂੰ ਪਤਾ ਨਹੀਂ ਸੀਗਾ, ਮੇਰੇ ਕੋਲ ਗਲਤੀ ਹੋਈ ਆ। ਕੱਲਾ ਇਹੀ ਨਹੀਂ, ਕਹਿੰਦੀ ਵੀ ਮੈਂ ਅਗਲੀ ਵਾਰੀ ਇਨਫੈਕਟ ਇਸ ਚੀਜ਼ ਦੇ ਵਿੱਚ ਆਪ ਨਾਲ ਮਿਲ ਕੇ ਅਜਿਹਾ ਬਿੱਲ ਜਿਹੜਾ ਉਹ ਲੈ ਕੇ ਆਉਂਗੀ। ਸੋ ਉਹੀ ਚੀਜ਼ ਇਸ ਟਾਈਮ ਜਿਹੜੀ ਉਹ ਹੋਈ ਆ, ਜਿਹੜਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ SB 509 ਕੈਲੀਫੋਰਨੀਆ ਦੀ ਸੈਨੇਟ ਦੇ ਵਿੱਚ ਉਸ ਨੂੰ ਪੇਸ਼ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਇਹ ਇੱਕ ਬਹੁਤ ਵਧਾਈ ਵਾਲੀ ਜਿਹੜੀ ਗੱਲ ਆ। ਅਸੈਂਬਲੀ ਮੈਂਬਰ ਜਿੱਥੇ ਡਾਕਟਰ ਜਸਮੀਤ ਬੈਂਸ, ਉੱਥੇ ਸੈਨੇਟਰ ਐਨਾ ਕਬਰੈਲੋ, ਉਹਦੇ ਨਾਲ ਸਿੱਖ ਕੋਲੀਸ਼ਨ, ਜਕਾਰਾ ਮੂਵਮੈਂਟ, ਸੈਲਡੈਫ, ਇਹਨਾਂ ਸਾਰੀਆਂ ਜਿਹੜੀਆਂ ਸੰਸਥਾਵਾਂ, ਅਮਰੀਕਨ ਸਿੱਖ ਕਾਕਸ, ਉਹਨਾਂ ਸਾਰਿਆਂ ਨੇ ਜਿਹੜਾ ਮਿਲ ਕੇ ਇਸ ਬਿੱਲ ਨੂੰ ਜਿਹੜਾ ਉਹ ਮੋਹਰੇ ਜਿਹੜਾ ਉਹ ਲਿਆਂਦਾ ਆ। ਤੇ ਇਹ ਇੱਕ ਆਸ ਸੀ, ਉਮੀਦ ਸੀ ਵੀ ਆਪਾਂ ਅਜਿਹੇ ਬਿੱਲ ਨੂੰ ਜਿਹੜਾ ਉਹ ਪਾਸ ਕਰਾ ਸਕੀਏ। ਹੁਣ ਇੱਕ ਵਾਰੀ ਫੇਰ ਅਮਰੀਕਨ ਸਿੱਖਾਂ ਦਾ, ਜਿਹੜੇ ਵੀ ਇਨਸਾਫ ਪਸੰਦ ਇਨਸਾਨ ਨੇ ਇੱਥੇ, ਜਿਹੜੇ ਚਾਹੁੰਦੇ ਆ ਵੀ ਭਾਈ ਬਾਹਰਲੇ ਮੁਲਕ ਆ ਕੇ ਜਿਨ੍ਹਾਂ ਮੁਲਕਾਂ ਤੋਂ ਬਚਦੇ ਬਚਾਉਂਦੇ ਤੁਸੀਂ ਇੱਥੇ ਪਹੁੰਚੇ ਆ, ਉਹਨਾਂ ਦੇ ਉਲਟ ਆਵਾਜ਼ ਤੁਸੀਂ ਚੱਕਦੇ ਆ ਵੀ ਉਹ ਆ ਕੇ ਤੁਹਾਨੂੰ ਇੱਥੇ ਡਰਾਉਣ ਨਾ, ਧਮਕਾਉਣ ਨਾ, ਮਾਰਨ ਦੀਆਂ ਧਮਕੀਆਂ ਨਾ ਦੇਣ, ਤੁਹਾਨੂੰ ਤੁਹਾਡੀ ਜਿਹੜੇ ਆ ਪਿੱਛੇ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਨਾ ਕਰਨ, ਤੇ ਇੱਥੇ ਅਮਰੀਕਨ ਵੈਲਿਊਜ਼ ਦੀ ਜਿਹੜੀ ਆ ਉਹ ਗੱਲ ਹੋਵੇ। ਉਹਨਾਂ ਸਾਰੇ ਇਨਸਾਫ ਪਸੰਦ ਲੋਕਾਂ ਨੂੰ SB 509 ਦੇ ਵਿੱਚ ਵੱਧ ਚੜ ਕੇ ਸਮਰਥਨ ਜਿਹੜਾ ਉਹ ਦੇਣ ਦੀ ਜ਼ਰੂਰਤ ਆ। ਇਸ ਵਾਰ ਨਾ ਹੋਵੇ ਵੀ ਜਿਹੜੀ ਆ ਅਪਰੋਪਰੀਏਸ਼ਨ ਕਮੇਟੀਆਂ ਦੇ ਵਿੱਚ ਇਹ ਜਿਹੜਾ ਬਿੱਲ ਆ ਫੇਰ ਡੈਡ ਹੋ ਜਾਵੇ। ਇਹ ਵੀ ਯਾਦ ਦਵਾਈਏ, ਅਸੈਂਬਲੀ ਦੇ ਵਿੱਚ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਸੀ ਉੱਥੇ ਮੈਜੋਰਟੀ ਦੇ ਨਾਲ ਪਾਸ ਹੋ ਗਿਆ ਸੀਗਾ, ਸੈਨੇਟ ਦੇ ਵਿੱਚ ਹੀ ਜਿਹੜਾ ਇਸ ਨੂੰ ਆਉਣ ਤੋਂ ਰੋਕ ਦਿੱਤਾ ਗਿਆ ਸੀਗਾ। ਸੋ ਇਸ ਵਾਰ ਸ਼ੁਰੂਆਤ ਸੈਨੇਟ ਤੋਂ ਹੀ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ। ਸੋ ਇਸ ਉਮੀਦ ਦੇ ਨਾਲ ਵੀ ਜਦ ਇੱਥੋਂ ਪਾਸ ਹੁੰਦਾ ਤੇ ਅਸੈਂਬਲੀ ਦੇ ਵਿੱਚ ਆਸਾਨੀ ਦੇ ਨਾਲ ਜਿਹੜਾ ਇਸ ਨੂੰ ਬਾਅਦ ਦੇ ਵਿੱਚ ਪਾਸ ਕਰਾਇਆ ਜਾ ਸਕਦਾ ਆ। ਪਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹਰਜੋਤ ਸਿੰਘ ਜੀ, ਉਹਨਾਂ ਨੇ ਢੁੱਚਾਂ ਢਾਉਣੀਆਂ ਆ, ਉਹਨਾਂ ਨੇ ਇਸ ਨੂੰ ਵੀ ਜਿਹੜਾ ਉਹ ਫੇਲ ਕਰਾਉਣ ਦੀ ਕੋਸ਼ਿਸ਼ ਕਰਨੀ ਆ। ਜਿਹੜੇ ਸੰਘੀ ਪ੍ਰਚਾਰਕ ਇੱਥੇ ਬੈਠੇ ਨੇ, ਸੰਘੀ ਪ੍ਰਚਾਰ ਦੇ ਜਿਹੜੀਆਂ ਸੰਸਥਾਵਾਂ ਉਹਨਾਂ ਨੇ ਬਣਾਈਆਂ ਨੇ, ਇੰਡੀਆ ਦੇ ਮਾਊਥਪੀਸ, ਮੋਦੀ ਦੇ ਮਾਊਥਪੀਸ ਜਿਹੜੇ ਇੱਥੇ ਬੈਠੇ ਆ, ਉਹਨਾਂ ਨੇ ਇਸ ਬਿੱਲ ਨੂੰ ਫੇਲ ਕਰਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਉਹ ਕਰਨੀ ਆ। ਸੋ ਆਪਾਂ ਨੂੰ ਇਹ ਜ਼ਰੂਰ ਚਾਹੀਦਾ ਆ ਵੀ ਸਾਰੇ ਜਾਣੇ ਇਸ ਬਿੱਲ ਦੀ ਵੱਧ ਤੋਂ ਵੱਧ ਜਿਹੜੀ ਉਹ ਸਪੋਰਟ ਕਰੀਏ। SB 509 ਦਾ ਜਿਹੜਾ ਮੁੱਦਾ ਆ ਉਹ ਆਈ ਨੋ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਚੱਲਦਿਆਂ ਬੜੇ ਲੋਕਾਂ ਦੇ ਮਨਾਂ 'ਚ ਹੋਰ ਤਰ੍ਹਾਂ ਦੇ ਵੀ ਸਵਾਲ ਆ, ਪਰ ਇਹ ਪੈਰਲਲੀ ਚੀਜ਼ ਜਿਹੜੀ ਨਾਲ ਚੱਲ ਰਹੀ ਆ। ਇੱਥੇ ਰਹਿੰਦੇ ਜਿਹੜੇ ਲੋਕ ਆ ਉਹਨਾਂ ਦੇ ਹੱਕਾਂ ਦੀ ਜਿਹੜੀ ਇਸ ਬਿੱਲ ਦੇ ਵਿੱਚ ਬਾਤ ਪਾਉਂਦਾ ਇਹ ਬਿੱਲ ਆ। ਸੋ ਇਹ ਜ਼ਰੂਰੀ ਆ ਵੀ ਇਸ ਬਿੱਲ ਨੂੰ ਆਪਾਂ ਪਾਸ ਕਰਾਉਣ 'ਚ ਢਿੱਲ ਦਾ ਜ਼ੋਰ ਲਾ ਦਈਏ ਜੀ। ਸੋ ਬਿਲਕੁਲ ਸਾਡੇ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੱਲੋਂ ਵੀ ਦੋਨਾਂ ਦਾ ਹੀ, ਡਾਕਟਰ ਜਸਮੀਤ ਕੌਰ ਬੈਂਸ ਤੇ ਐਨਾ ਕੈਬਰੈਲੋ, ਸੈਨੇਟਰ ਐਨਾ ਕੈਬਰੈਲੋ,
ਉਹਨਾਂ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹ ਬਿੱਲ ਨੂੰ ਲੈ ਕੇ ਆਏ ਆ। ਟਰਾਂਸਨੈਸ਼ਨਲ ਰਿਪਰੈਸ਼ਨ ਜੋ ਆ ਇਹ ਐਵੇਂ ਨਹੀਂ ਸਿੱਖ ਰੌਲਾ ਪਾ ਰਿਹਾ, ਇਹ FBI ਨੂੰ ਵੀ ਪਤਾ ਆ। FBI ਨੇ ਰਿਕੋਗਨਾਈਜ਼ ਕੀਤਾ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਆ, ਡਿਪਾਰਟਮੈਂਟ ਆਫ ਜਸਟਿਸ ਨੇ ਵੀ, ਤੇ ਬਹੁਤ ਸਾਰੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਆਲ ਲੈਵਲਸ ਆਫ ਗਵਰਨਮੈਂਟ, ਈਵਨ ਸਾਡੇ ਨਵੇਂ ਇਲੈਕਟ ਹੋਏ ਜਿਹੜੇ ਸੈਨੇਟਰ ਆ ਐਡਮ ਸ਼ਿਫ, ਉਹਨਾਂ ਨੇ ਵੀ ਇਹ ਕਿਹਾ ਆ ਵੀ ਧੱਕਾ ਹੋ ਰਿਹਾ ਹੈਗਾ। ਸੋ ਇਹ ਬਿੱਲ ਪਾਸ ਕਰਾਉਣਾ ਬਹੁਤ ਜ਼ਰੂਰੀ ਆ। ਪਿਛਲੀ ਵਾਰੀ ਜਿਸ ਤਰ੍ਹਾਂ ਦੱਸਿਆ ਵੀ $6 ਲੱਖ ਖਰਚਾ ਆਉਣਾ ਸੀ ਪੂਰੇ ਕੈਲੀਫੋਰਨੀਆ ਦੇ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ Training ਲਈ। ਟ੍ਰੇਨ ਕਰਨ ਦੇ ਲਈ। ਜੇ ਕੈਲੀਫੋਰਨੀਆ ਸਟੇਟ $9.8 ਬਿਲੀਅਨ ਅਨਡਾਕੂਮੈਂਟਡ ਲੋਕਾਂ ਦੀ ਇੰਸ਼ੋਰੈਂਸ ਲਈ ਦੇ ਸਕਦੀ ਆ, ਤੇ $6 ਲੱਖ ਆਪਣੇ ਸਿਟੀਜ਼ਨਸ ਨੂੰ ਸੇਵ ਕਰਨ ਦੇ ਲਈ, ਉਹਨਾਂ ਦੀ ਸੇਫਟੀ ਦੇ ਲਈ, ਇਹ ਉਹਨਾਂ ਦੇ ਲਈ ਕੁਝ ਵੀ ਨਹੀਂ ਹੈਗਾ। ਜੀ ਜੀ ਬਿਲਕੁਲ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਜਿਹੜੀਆਂ ਉਹ ਲਿਆਂਦੀਆਂ ਜਾ ਰਹੀਆਂ, ਸੋ ਆਪਾਂ ਉਮੀਦ ਕਰਦੇ ਹਾਂ ਵੀ ਇਹ ਜਿਹੜਾ ਬਿੱਲ ਆ ਪਾਸ ਜਿਹੜਾ ਉਹ ਹੋਵੇ ਬਾਈ ਪਾਰਟੀਜ਼ਨ। ਉੱਦਾਂ ਦਾ ਵੈਸੇ ਜਿਹੜਾ ਇਹ ਬਿੱਲ ਲਿਆਂਦਾ ਜਿਹੜਾ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਜਾ ਰਿਹਾ ਆ ਵੀ ਸਾਰੇ ਜਾਣੇ ਮਿਲ ਜੁਲ ਕੇ ਇਸ ਦੇ ਵਿੱਚ ਸਪੋਰਟ ਜਿਹੜੀ ਉਹ ਕਰਨ। ਉਹਨਾਂ ਜਿਹੜੇ ਹਰਜੋਤ ਸਿੰਘ ਜੀ ਵੀ ਜਿਹੜਾ ਕੂੜ ਪ੍ਰਚਾਰ ਕਰਦੇ ਸੀ ਨਾ ਇਹਨਾਂ ਸੰਸਥਾਵਾਂ ਦੇ ਉਲਟ, ਉਹਨਾਂ ਦੇ ਵੀ ਮੂੰਹ ਦੇ ਉੱਤੇ ਇਹ ਚਪੇੜ ਆ ਜਿਹੜੇ ਕਹਿੰਦੇ ਸੀ ਵੀ ਇਹ ਤਾਂ ਭਾਰਤ ਦੇ ਨਾਲ ਜਿਹੜੀਆਂ ਸੰਸਥਾਵਾਂ ਨੂੰ ਜਿਹੜਾ ਉਹ ਬੋਲਣ ਲੱਗ ਜਾਂਦੇ ਸੀ ਵੀ ਇਹ ਤਾਂ ਇਹਨਾਂ ਦੇ ਨਾਲ ਜੁੜੇ ਹੋਏ ਆ। ਉਹਨਾਂ ਨੇ ਅਜੇ ਤੱਕ ਫੇਸਬੁੱਕਾਂ ਟਿਕਟੋਕਾਂ ਭਰਨ ਤੋਂ ਇਲਾਵਾ ਕੋਈ ਕੰਮ ਦਾ ਕੰਮ ਜਿਹੜਾ ਅਜੇ ਤੱਕ ਨਹੀਂ ਕੀਤਾ। ਆਹ ਹੁੰਦਾ ਹੈ ਅਸਲੀ ਕਾਰਜ, ਆਹ ਹੁੰਦਾ ਆ ਵੀ ਜਿਹੜੀ ਜੜ ਤੱਕ ਜਿਹੜਾ ਉਹ ਜਾਣਾ, ਤੇ ਇੱਥੇ ਆ ਕੇ ਜਿਹੜਾ ਉਹ ਕੰਮ ਕਰਨ ਦੀ ਜਿਹੜੀ ਉਹ ਲੋੜ ਆ, ਹੁਣ ਆ ਕੇ ਸਪੋਰਟ ਕਰਨ। ਹੁਣ ਉਹ ਲੋਕ ਜਿਹੜੇ ਕਹਿੰਦੇ ਸੀਗੇ ਵੀ ਇਹ ਤਾਂ ਜੀ ਭਾਰਤ ਦੇ ਹੱਕ ਦੀ ਗੱਲ ਜਿਹੜੀ ਕਰਦੇ ਸੀਗੇ, ਆ ਕੇ ਹੁਣ ਅੱਜ ਇਸ ਨੂੰ ਜਿਹੜਾ ਉਹ ਕਰਨ ਵੀ ਇਸ ਬਿੱਲ ਦਾ ਸਪੋਰਟ ਜਿਹੜੀ ਕਰਨ ਤਾਂ ਜੋ ਇਸ ਨੂੰ ਪਾਸ ਜਿਹੜਾ ਉਹ ਕਰਾਇਆ ਜਾਵੇ। ਇਸ ਦੇ ਵਿੱਚ ਐਸਮਰਲਡਾ ਸੋਰੀਆ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਉਸਨੇ ਵੀ ਇਸ ਦੀ ਸਪੋਰਟ ਜਿਹੜੀ ਉਹ ਕੀਤੀ ਆ। ਆਫਿਸ ਆਫ ਐਮਰਜੈਂਸੀ ਸਰਵਿਸਿਜ਼ OES ਜਿਹੜਾ ਆਫਿਸ ਹੁੰਦਾ ਗਵਰਨਰ ਦਾ, ਉਸ ਦੇ ਵਿੱਚ ਟ੍ਰੇਨਿੰਗ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਿਹੜਾ ਉਹ ਲੈ ਕੇ ਉਹ ਜਿਹੜੀ ਉਹ ਪੇਸ਼ ਕੀਤੀ ਜਾ ਰਹੀ ਹੈ। ਅਸੈਂਬਲੀ ਵੂਮਨ ਜਸਮੀਤ ਮੈਨਸ, ਅਸੈਂਬਲੀ ਵੂਮਨ ਐਸਮਰਲਡਾ ਸੋਰੀਆ ਤੇ ਸੈਨੇਟਰ ਐਨਾ ਕਬਰੇਓ ਜਿਹੜੇ ਆ ਉਹ ਆ ਰਹੇ ਆ। ਇਹ ਤਿੰਨੇ ਬੀਬੀਆਂ ਆ, ਨਾਲੇ ਤੁਸੀਂ ਇਹ ਦੇਖੋ ਵੀ ਤਿੰਨੇ ਬੀਬੀਆਂ ਨੇ ਜੁਰਤ ਕਰਕੇ ਇਹ ਜਿਹੜਾ ਬਿੱਲ ਨੂੰ ਮੁੜ ਕੇ ਜਿਹੜਾ ਉਹ ਲਿਆਂਦਾ ਆ, ਤੇ ਹੁਣ ਆਪਣਾ ਸਾਰਿਆਂ ਦਾ ਇਹ ਫਰਜ਼ ਬਣਦਾ ਆ ਵੀ ਇਸ ਨੂੰ ਪਾਸ ਕਰਾਉਣ ਦੇ ਵਿੱਚ ਆਪਾਂ ਹਰ ਤਰੀਕੇ ਦਾ ਜਿਹੜਾ ਉਹ ਜ਼ੋਰ ਲਾਈਏ। ਜੀ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਬਹੁਤ ਇੰਪੋਰਟੈਂਟ ਖਬਰਾਂ ਆ, ਉਹ ਆਪਾਂ ਤੁਹਾਡੇ ਨਾਲ ਸਾਂਝੀਆਂ। ਬਿਲਕੁਲ। ਕੱਲ ਇੱਕ ਜਿਹੜੇ ਮੁੰਡੇ ਆ ਖਾਸ ਕਰਕੇ ਡਿਪੋਰਟ ਕਰਕੇ ਇੱਕ ਵੱਖਰੇ ਮੁਲਕ ਪੈਨਾਮਾ 'ਚ ਘੱਲੇ ਗਏ ਆ, ਉਹਨਾਂ ਦੇ ਨਾਲ ਜਿਹੜੀ ਹੋਈ ਗੱਲਬਾਤ ਆ ਉਸ ਨੂੰ ਆਪਾਂ ਫਿਰ ਥੋੜਾ ਜਿਹਾ ਜਿਹੜਾ ਉਹ ਸ਼ੇਅਰ ਕਰਦੇ ਹਾਂ। ਜਿਹੜੇ ਮਿਸ ਕਰ ਗਏ ਆ ਸ਼ਾਮ ਨੂੰ ਉਹ ਗੱਲਬਾਤ ਕੀਤੀ ਸੀਗੀ, ਪਰ ਜਿਹੜੇ ਮਿਸ ਕਰ ਗਏ ਉਹਨਾਂ ਦੇ ਲਈ ਉਹ ਦੱਸਾਂਗੇ ਵੀ ਉਹਨਾਂ ਨੇ ਕੀ ਹਾਲਾਤ ਜਿਹੜੇ ਉੱਥੇ ਦੇ ਜਿਹੜੇ ਉਹ ਦੱਸੇ ਆ। ਸੋ ਗੱਲ ਜਿਹੜੀ ਉਹ ਸੁਣਨੀ ਨਾ ਭੁੱਲਿਓ। ਸੋ ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ US ਦੇ ਨਾਲ। ਮਿਲਦੇ ਆ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਜੀ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ।
ਇਮੀਗ੍ਰੇਸ਼ਨ ਖਬਰਾਂ ਤੋਂ ਪਹਿਲਾਂ ਇੱਕ ਖਬਰ ਜੋ ਗੇਮ ਦੇ ਨਾਲ ਸੰਬੰਧਿਤ ਆ। ਕੈਨੇਡਾ ਤੇ ਯੂਐਸਏ ਦਾ ਹਾਕੀ ਮੈਚ ਸੀ ਤੇ ਕੈਨੇਡਾ ਵਾਲੇ ਜਿੱਤ ਗਏ ਤੇ ਕੈਨੇਡਾ ਦਾ ਬਹੁਤ ਸਾਰਾ ਕਈ ਪੰਜਾਬੀ ਮੀਡੀਆ ਵਾਲੇ ਵੀ ਏਦਾਂ ਰੌਲਾ ਪਾਉਣ ਲੱਗੇ ਹੋਏ ਪਤਾ ਨਹੀਂ ਅਸੀਂ ਬਹੁਤ ਵੱਡੀ ਜਿਹੜੀ ਜਿੱਤ ਆ ਉਹ ਪ੍ਰਾਪਤ ਕਰ ਲਈ ਆ, ਜਿੱਦਾਂ ਇੰਡੀਆ ਪਾਕਿਸਤਾਨ ਦਾ ਹੁੰਦਾ ਵੀ ਭਈ ਇਹ ਗੇਮ ਆ। ਗੇਮ ਕੈਨੇਡਾ ਵਾਲੇ ਜਿੱਤ ਗਏ, ਉਹਨਾਂ ਨੂੰ ਵਧਾਈਆਂ ਬਹੁਤ ਬਹੁਤ, ਪਰ ਜ਼ਹਿਰ ਨਾ ਘੋਲਿਆ ਕਰੋ ਹਨਾ। ਜੇ ਸਾਡੇ ਪ੍ਰੈਜ਼ੀਡੈਂਟ ਨੇ ਇਹ ਕਹਿਤਾ ਵੀ 51st ਸਟੇਟ ਹੈਗੀ ਆ ਤੇ ਆਪਾਂ ਉਹਦੇ ਵੀ ਵਿਰੋਧ ਚ ਆ ਵੀ ਨਹੀਂ, ਇਦਾਂ ਨਹੀਂ ਹੋਣਾ ਚਾਹੀਦਾ, ਪ੍ਰੈਜ਼ੀਡੈਂਟ ਨੂੰ ਕਹਿਣਾ ਨਹੀਂ ਚਾਹੀਦਾ। ਦੂਸਰੇ ਪਾਸੇ ਜੇ ਉਹ ਲੋਕ ਇਹ ਕਹਿੰਦੇ ਆ ਵੀ ਸ਼ਾਇਦ ਅਸੀਂ ਬਹੁਤ ਵੱਡੀ ਜਿਹੜੀ ਮੱਲ ਮਾਰ ਲਈ ਆ, ਆਪਾਂ ਨੂੰ ਪਤਾ ਹੈ ਵੀ ਕੈਨੇਡਾ ਅਮਰੀਕਾ ਜੇ ਮਾੜੀ ਜਿਹੀ ਛਿੱਕ ਵੀ ਮਾਰੇ ਤਾਂ ਕੈਨੇਡਾ ਦੇ ਵਿੱਚ ਕੀ ਅਸਰ ਹੁੰਦਾ ਆ। ਆਪਣੇ ਬਹੁਤ ਸਾਰੇ ਜਿਹੜੇ ਭੈਣ ਭਰਾ ਆ ਟਰੱਕਰ, ਆਪਾਂ ਨੂੰ ਪਤਾ ਜਦੋਂ ਸ਼ੋਅ ਕਰਦੇ ਆ ਉਹਨਾਂ ਦੀਆਂ ਕਾਲਸ ਆਉਂਦੀਆਂ ਵੀ ਭਾਈ ਸਾਡਾ ਤਾਂ ਮਾੜੀ ਜਿਹੀ ਵੀ ਗੱਲ ਹੋ ਜਾਏ ਤਾਂ ਬੁਰਾ ਹਾਲ ਹੋ ਜਾਂਦਾ, ਕਿਉਂਕਿ ਸਾਰਾ ਕੁਝ ਤਾਂ ਆਪਾਂ ਇੱਥੋਂ ਹੀ ਲੈ ਕੇ ਜਾਂਦੇ ਹੈਗੇ ਆ। ਸੋ ਇਹਦੇ ਚ ਰਾਸ਼ਟਰਵਾਦ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਹੈਗੀ। ਗੇਮ ਆ, ਜੇ ਟੀਮ ਜਿੱਤੀ ਆ ਉਹਨੂੰ ਵਧਾਈਆਂ ਦਿਓ ਤੇ ਰਾਸ਼ਟਰਵਾਦ ਤੋਂ ਜਿਹੜਾ ਆ ਪਰੇ ਰਹਿਣਾ ਚਾਹੀਦਾ ਜੀ। ਉਹ ਫਿਰ ਰਾਸ਼ਟਰਵਾਦ ਜਾਗਿਆ ਨਾ ਹਰਜੋਤ ਸਿੰਘ ਜੀ। ਹੁਣ ਇਦਾਂ ਆ, ਜਦੋਂ ਕਿਸੇ ਆਜ਼ਾਦ ਮੁਲਕ ਦੇ ਉੱਤੇ ਕਬਜ਼ੇ ਦੀ ਗੱਲ ਆਵੇ ਤਾਂ ਉੱਥੋਂ ਦੇ ਫਿਰ ਵਸਨੀਕ ਜਦੋਂ ਕੁਝ ਵੀ ਹੁੰਦਾ ਤਾਂ ਫਿਰ ਪੱਟ ਤੇ ਥਾਪੀਆਂ ਤਾਂ ਮਾਰਦੇ ਆ। ਸੋ ਉਹ ਟਰੂਡੋ ਨੇ ਤਾਂ ਨਾਲ ਦੇ ਨਾਲ ਹੀ ਟਵੀਟ ਕਰਤਾ ਸੀ ਕੈਨੇਡਾ ਜਿੱਤਿਆ ਵਧਾਈ, ਤੇ ਕਹਿੰਦਾ ਇਜ਼ ਨੈਵਰ ਫਾਲ ਸੇਲ, ਵਿਲ ਨੈਵਰ, ਇਹ ਆਪਾਂ ਜਿਹੜਾ ਉਹ ਨਹੀਂ ਹੋਣਾ। ਸੋ ਟਰੰਪ ਨੂੰ ਕਹਿੰਦੇ ਵੀ ਇਹ ਜਵਾਬ ਆ ਇਸ ਦੇ ਜ਼ਰੀਏ। ਸੋ ਉਦਾਂ ਇਹ ਹੋ ਗਿਆ ਵੀ ਇਹ ਪੂਰੇ ਮਸਲੇ ਦੇ ਨਾਲ ਜਿਹੜੀ ਹਾਕੀ ਆ, ਆਈਸ ਹਾਕੀ ਆ, ਉਸ ਨੂੰ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਉਹ ਮਿਲ ਗਿਆ। ਲੋਕਾਂ ਨੇ ਬਹੁਤ ਜ਼ਿਆਦਾ ਇਸ ਗੇਮ ਨੂੰ ਜਿਹੜਾ ਉਹ ਦੇਖਿਆ। 4 ਨੇਸ਼ਨਸ ਕੱਪ ਜਿਹੜਾ ਹੋਇਆ ਸੀ, ਇੱਕ ਵਾਰੀ ਅਮਰੀਕਾ ਨੇ ਕੈਨੇਡਾ ਨੂੰ ਜਿਹੜੇ ਪਹਿਲਾਂ ਮੈਚਾਂ ਦੇ ਵਿੱਚ ਹਰਾ ਦਿੱਤਾ ਸੀਗਾ, ਪਰ ਅੱਜ ਜਿਹੜਾ ਕਹਿ ਲਓ ਵੀ ਸ਼ਰੀਕੇ ਦੀ ਲੜਾਈ ਹੋ ਗਈ ਹਰਜੋਤ ਸਿੰਘ ਜੀ, ਜਿੱਦਾਂ ਹੁੰਦੀ ਨਹੀਂ ਆ ਵੀ ਇਹ ਸ਼ਰੀਕੇ ਵਾਲੀ ਲੜਾਈ ਸੀਗੀ, ਵੀ ਚਾਚੇ ਤਾਏ ਦੇ ਮੁੰਡੇ ਜਿਹੜੇ ਉਹ ਆਪਸ ਦੇ ਵਿੱਚ ਲੜ ਪਏ ਆ ਤੇ ਮਾੜਾ ਮੋਟਾ ਤੇ ਫਿਰ ਮੱਗੇ ਦਾ ਜਿਹੜਾ ਉਹਨਾਂ ਨੇ ਕਹਿੰਦੇ ਵੀ ਉਹ ਮਾਰ ਨਹੀਂ ਸੀਗੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਉਹ ਆਪਾਂ ਕਰਦੇ ਆ, ਪਰ ਉਸ ਤੋਂ ਪਹਿਲਾਂ ਜਿਹੜੇ ਹਰਜੋਤ ਸਿੰਘ ਜੀ ਵੀ ਟੈਰਿਫ ਦੇ ਨਾਲ ਜਿਹੜੀ ਇਹ ਚੀਜ਼ ਦੇ ਬਾਰੇ ਪਤਾ ਲੱਗ ਰਿਹਾ ਆ ਵੀ ਟੈਰਿਫ ਦੇ ਖਤਰਿਆਂ ਦੇ ਕਰਕੇ ਜਿਹੜੇ ਆਟੋ ਮੇਕਰਸ ਆ ਉਹ ਇਸ ਟਾਈਮ ਫਰੀਜ਼ ਜਿਹੜੇ ਉਹ ਹੋ ਚੁੱਕੇ ਆ। ਕਹਿੰਦੇ ਵੀ ਆਟੋ ਮੇਕਰਸ ਨੂੰ ਇਸ ਟਾਈਮ ਇਹ ਸਮਝ ਨਹੀਂ ਆ ਰਿਹਾ ਵੀ ਆਉਂਦੇ ਸਮੇਂ ਦੇ ਵਿੱਚ ਕੀ ਬਣ ਜਾ ਰਿਹਾ ਆ। ਸਟੀਲ ਅਤੇ ਐਲੂਮੀਨੀਅਮ ਦੇ ਉੱਤੇ ਆਲਰੇਡੀ ਰਾਸ਼ਟਰਪਤੀ ਟਰੰਪ ਨੇ 25% ਜਿਹੜਾ ਟੈਰਿਫ ਆ ਉਹ ਲਗਾ ਦਿੱਤਾ ਆ। ਚਾਈਨਾ ਤੋਂ ਆ ਰਹੇ ਸਮਾਨ ਦੇ ਉੱਤੇ ਵੀ ਜਿਹੜਾ ਟੈਰਿਫ ਲੱਗਣਾ ਸ਼ੁਰੂ ਹੋ ਚੁੱਕਾ ਆ। ਮੈਕਸੀਕੋ ਦੇ ਵਿੱਚ ਬਹੁਤ ਸਾਰੇ ਆਟੋ ਮੇਕਰਸ ਨੇ ਅਮਰੀਕਾ ਦੇ ਟੈਰਿਫ ਤੋਂ ਬਚਣ ਦੇ ਲਈ ਹੀ ਇੱਕ ਜਿਹੜੀਆਂ ਆ ਉੱਥੇ ਅਸੈਂਬਲੀ ਲਾਈਨਸ ਜਾਂ ਫੈਕਟਰੀਜ਼ ਜਿਹੜੀਆਂ ਉਹ ਬਣਾਈਆਂ ਸੀਗੀਆਂ। ਸੋ ਹੁਣ ਜਿਹੜੇ ਟੈਰਿਫਸ ਆ ਟ੍ਰੇਡ ਨੂੰ ਲੈ ਕੇ ਕੈਨੇਡਾ ਮੈਕਸੀਕੋ ਦੇ ਨਾਲ ਮਿਲ ਕੇ ਬਹੁਤ ਸਾਰੇ ਆਟੋ ਮੇਕਰ ਆਪਣੇ ਮੁੜ ਦੁਬਾਰਾ ਵਿਚਾਰ ਕਰ ਰਹੇ ਆ ਵੀ ਆਉਂਦੇ ਸਮੇਂ ਦੇ ਵਿੱਚ ਇਸ ਨੂੰ ਉਹ ਕੀ ਕਰਨ ਜਾ ਰਹੇ ਆ। multi-billion dollar ਹਿੱਟ ਹੋਣਾ ਆ ਜਿੱਦਾਂ ਵੀ ਜਿਹੜੇ ਸਟੀਲ ਐਲੂਮੀਨੀਅਮ ਇੰਪੋਰਟ ਤੇ ਟ੍ਰੇਡ ਦੇ ਉੱਤੇ ਜਦੋਂ ਟੈਰਿਫਸ ਆ ਉਹ ਲੱਗਣੇ ਆ। ਇਸ ਦਾ ਜਿਹੜਾ ਕਾਸਟ ਆ ਆਮ ਲੋਕਾਂ ਨੂੰ ਹੀ ਜਿਹੜਾ ਉਹ ਝੱਲਣਾ ਪੈਣਾ ਆ। ਚਾਹੇ ਟਰੰਪ ਹੋਣਾ ਨੇ ਜਿੰਨੇ ਮਰਜ਼ੀ ਵਾਅਦੇ ਕੀਤੇ ਸੀਗੇ ਵੀ ਅਸੀਂ ਤੁਹਾਨੂੰ ਅਫੋਰਡੇਬਲ ਜਿਹੜਾ ਮੁਲਕ ਬਣਾ ਕੇ ਦੇਵਾਂਗੇ, ਪਰ ਹਾਲ ਦੀ ਘੜੀ ਉਸ ਦੇ ਵਿੱਚ ਉਹ ਕਿਸੇ ਪਾਸੋਂ ਵੀ ਕਾਮਯਾਬ ਜਿਹੜੇ ਉਹ ਨਹੀਂ ਹੋ ਰਹੇ ਹੈਗੇ। ਮੇ ਵੀ ਆਉਂਦੇ ਸਮੇਂ 'ਚ ਹੋ ਜਾਣ, ਪਰ ਹਾਲ ਦੀ ਘੜੀ ਲੋਕਾਂ ਦੇ ਲਈ ਸਥਿਤੀ ਉਦਾਂ ਹੀ ਬਣੀ ਪਈ ਹੈ। ਜੀ ਬਿਲਕੁਲ। ਹੁਣ ਕੁਝ ਕੁ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ। ਤੇ ਇਸ ਟਾਈਮ ਸਾਡੇ ਸਰੋਤੇ ਵੀ ਦੱਸ ਰਹੇ ਆ ਕਿ ਹਾਈਵੇ I-10 ਜਿਹੜਾ ਟੈਕਸਸ ਦਾ ਪੋਰਟ ਆਫ ਐਂਟਰੀ ਆ, ਉੱਥੇ ਜਿਹੜੇ ਡਰਾਈਵਰਸ ਦੇ ਵਰਕ ਪਰਮਿਟ ਚੈੱਕ ਕੀਤੇ ਜਾ ਰਹੇ ਆ। ਕੱਲ ਵੀ ਇੱਕ ਹੋਰ ਹਾਈਵੇ ਤੇ ਕੈਲੀਫੋਰਨੀਆ ਦੇ ਤੇ ਜਿਹੜਾ ਉਹਨਾਂ ਨੇ ਨਾਕਾ ਲਾਇਆ ਹੋਇਆ ਸੀ। ਸੋ ਬਿਲਕੁਲ ਹੱਕ ਉਹਨਾਂ ਦਾ ਹੈਗਾ। ਸੋ ਇੱਕ ਵਾਰੀ ਫੇਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ, ਮੇਕ ਸ਼ੋਰ ਕਰੋ ਤੁਹਾਡੇ ਕੋਲ ਜੇ ਵਰਕ ਪਰਮਿਟ ਆ ਉਹਦੀ ਕਾਪੀ, ਗ੍ਰੀਨ ਕਾਰਡ ਦੀ, ਜਾਂ ਤੁਹਾਡਾ ਪਾਸਪੋਰਟ ਦਾ ਜਿਹੜਾ ID ਕਾਰਡ ਹੁੰਦਾ ਉਹ ਜ਼ਰੂਰ ਕੋਲ ਰੱਖੋ। ਇਹ ਨਹੀਂ ਹੈ ਵੀ ਜੇ ਤੁਸੀਂ ਬੋਰਨ ਇੱਥੇ ਦੇ ਸਿਟੀਜ਼ਨ ਤੁਹਾਡੇ ਕੋਲ ਹੈ ਨਹੀਂ ਵੀ ਕੁਛ ਹੋਣਾ ਨਹੀਂ, ਕੋਈ ਤੁਹਾਨੂੰ ਡਿਪੋਰਟ ਨਹੀਂ ਕਰਨ ਲੱਗੇ, ਪਰ ਤੁਹਾਡਾ ਟਾਈਮ ਜ਼ਰੂਰ ਵੇਸਟ ਹੋਊਗਾ। ਬਿਠਾ ਲੂਗੇ, ਚੈੱਕ ਕਰੂਗੇ, ਫਿਰ ਉਹਦੇ ਨਾਲੋਂ ਬੈਟਰ ਇਹ ਆ ਵੀ ਬਾਹਲੀ ਬਹਿਸ ਕਰਨ ਨਾਲੋਂ ਤੁਹਾਡੇ ਕੋਲ ਪੇਪਰ ਵਰਕ ਹੈਗਾ ਤੇ ਬਿਲਕੁਲ ਅਗਲੇ ਨੂੰ ਦਿਖਾ ਲਓ ਤੇ ਚੁੱਪ ਕਰਕੇ ਆਪਣਾ ਜਿਹੜਾ ਆ ਗਾਹਾਂ ਤੁਰਦੇ ਬਣੋ। ਕਹਿੰਦੇ ਵੀ ਸਾਊਥ ਟੈਕਸਸ ਦੇ ਵਿੱਚ ਇੱਕ ਐਬੀਜ਼ ਬੇਕਰੀ ਨਾਮ ਦਾ ਜਿਹੜਾ ਸਟੋਰ ਆ, ਉੱਥੇ ਬਹੁਤ ਸਾਰੇ ਅਨਡਾਕੂਮੈਂਟਡ ਵਰਕਰਸ ਹਾਇਰ ਕੀਤੇ ਹੋਏ ਸੀ, ਉਹਨਾਂ ਨੇ ਕੰਮ ਕਰਦੇ ਸੀ
ਤੇ ਫੈਡਰਲ ਇਮੀਗ੍ਰੇਸ਼ਨ ਏਜੰਟਸ ਨੇ ਲਾਸ ਫ੍ਰਿਜ਼ਨੋਸ ਬੇਕਰੀ ਉੱਥੇ ਜਾ ਕੇ ਜਿਹੜਾ ਛਾਪਾ ਮਾਰਿਆ ਤੇ ਕੁਛ ਲੋਕ, ਇਹ ਮੈਕਲੈਨ ਏਰੀਆ ਜੋ ਟੈਕਸਸ ਦਾ ਉੱਥੇ ਆ, ਫਰਵਰੀ 12 ਨੂੰ ਛਾਪਾ ਮਾਰਿਆ ਸੀ ਤੇ ਕੁਝ ਲੋਕਾਂ ਨੂੰ ਅਰੈਸਟ ਵੀ ਕੀਤਾ ਹੈਗਾ ਆ। ਤੇ ਇਹਦੇ ਨਾਲ 10,000 ਦੇ ਕਰੀਬ ਲੋਕ ਕੈਮਰੋਨ ਕਾਉਂਟੀ ਦਾ ਛੋਟਾ ਜਿਹਾ ਟਾਊਨ ਆ, ਉੱਥੇ ਰਹਿੰਦੇ ਹੈਗੇ ਆ। ਤੇ ਕੁਛ ਕ੍ਰਿਮੀਨਲ ਚਾਰजेस ਵੀ ਉਹਨਾਂ ਨੇ ਇਹਦੇ ਅਗੇਂਸਟ ਪਾਏ ਹੈਗੇ ਆ। ਸੋ ਆਈਸ ਵਾਲਿਆਂ ਨੇ ਇਹਦੇ ਬਾਰੇ ਹਜੇ ਜਵਾਬ ਕੋਈ ਜ਼ਿਆਦਾ ਨਹੀਂ ਦਿੱਤਾ ਵੀ ਕੀ ਕਾਰਨ ਹੈਗਾ, ਪਰ ਇੱਥੋਂ ਤੁਹਾਨੂੰ ਅੰਦਾਜ਼ਾ ਜਿਹੜਾ ਲਾਇਆ ਜਾ ਸਕਦਾ ਹੈਗਾ ਵੀ ਜਿਹੜੇ ਬਿਜ਼ਨੈਸਸ ਆ ਉਹਨਾਂ ਦੇ ਉੱਤੇ ਵੀ ਆਈਸ ਵੱਲੋਂ ਹੁਣ ਛਾਪੇ ਆ ਮਾਰੇ ਜਾ ਰਹੇ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਨਾਲ ਹੀ ਇਸ ਦੇ ਵਿੱਚ ਗੱਲ ਕਰਦੇ ਜਾਈਏ, ਯਾਦ ਹੋਣਾ ਆ ਥੋੜੇ ਦਿਨ ਪਹਿਲਾਂ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਦੇ ਤਹਿਤ ਜਿਹੜਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਸੀਗਾ ਬਹੁਤ ਸਾਰੇ ਜਿਹੜੇ ਲੈਟਿਨ ਅਮਰੀਕਾ ਦੇ ਮੁਲਕਾਂ ਦਾ, ਉਸ ਨੂੰ ਵਾਪਸ ਲੈ ਲਿਆ ਸੀ ਉਹਨਾਂ ਨੇ। ਰੀਨਿਊ ਜਿਹੜੇ ਹੋਣੇ ਬੰਦ ਹੋ ਜਾਣਗੇ। ਹੁਣ ਜਿਹੜੇ 6 ਲੱਖ ਵੈਨੇਜ਼ੁਏਲੀਅਨਸ ਇਸ ਤੋਂ ਪ੍ਰਭਾਵਿਤ ਹੋਏ ਆ, ਉਹਨਾਂ ਦੇ ਗਰੁੱਪ ਦੇ ਦੁਆਰਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਲਾਸੂਟ ਫਾਈਲ ਕੀਤਾ ਗਿਆ ਵੀ ਜਿਹੜੀਆਂ ਟੈਂਪਰੇਰੀ ਇਮੀਗ੍ਰੇਸ਼ਨ ਪ੍ਰੋਟੈਕਸ਼ਨਸ ਆ ਉਹ ਉਹਨਾਂ ਦੀਆਂ ਮੁੜ ਬਹਾਲ ਕੀਤੀਆਂ ਜਾਣ। 48 ਪੇਜਾਂ ਦਾ ਇਹ ਜਿਹੜਾ ਫੈਡਰਲ ਲਾਸੂਟ ਆ, ਉਸ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਦੀ ਸਕੱਤਰ ਕ੍ਰਿਸਟੀ ਨਿਯਮ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਯੂਐਸ ਗਵਰਨਮੈਂਟ, ਜਿਨ੍ਹਾਂ ਨੇ ਜਿਹੜਾ TPS ਆ 6 ਲੱਖ ਵੈਨੇਜ਼ੁਏਲੀਅਨਸ ਦਾ ਵਾਪਸ ਲਿਆ ਸੀ, ਉਸ ਨੂੰ ਮੁੜ ਬਹਾਲ ਕਰਨ ਦੀ ਦਰਖਾਸਤ ਅਦਾਲਤ ਵਿੱਚ ਲਾਈ ਹੈਗੀ ਆ। ਇਹ ਜਿਹੜਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਆ, ਇਹ ਵੈਨੇਜ਼ੁਏਲਾ, ਅਲ ਸਲਵਾਡੋਰ, ਸੁਡਾਨ, ਯੂਕਰੇਨ ਉਹਨਾਂ ਦੇ ਲਈ ਜਿਹੜਾ ਸੀਗਾ ਜਿਸ ਨੂੰ ਵਾਪਸ ਲੈ ਲਿਆ। ਉਸ ਟਾਈਮ ਦੇ ਉੱਤੇ ਪਿਛਲੇ ਪ੍ਰਸ਼ਾਸਨ 'ਚ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਅਲੇਹਾਂਦਰੋ ਮਾਯੋਰਕਸ ਆ, ਉਹਨਾਂ ਨੇ 1.5 ਸਾਲ ਦੀ ਐਕਸਟੈਂਸ਼ਨ ਅਖੀਰਲੇ ਦਿਨਾਂ ਦੇ ਵਿੱਚ ਇਸ TPS ਦੀ ਵਧਾ ਕੇ ਜਿਹੜੇ ਉਹ ਚਲੇ ਗਏ ਸੀਗੇ। ਪਰ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਦੇ ਕੁਝ ਹੋਰ ਵਿਚਾਰ ਸੀਗੇ। ਉਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਆ ਇਲੀਗਲੀ ਅਮਰੀਕਾ 'ਚ ਜਿਹੜੇ ਦਾਖਲ ਹੋਏ ਆ, ਉਹਨਾਂ ਨੂੰ ਅਸੀਂ ਵਾਪਸ ਘੱਲਣਾ ਆ। ਟੈਂਪਰੇਰੀ ਪ੍ਰੋਟੈਕਟਡ ਸਟੇਟਸ ਮੁਲਕਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਮੁਲਕਾਂ ਦੇ ਵਸਨੀਕਾਂ ਨੂੰ ਅਮਰੀਕਾ 'ਚ ਰਹਿਣ ਦੀ ਆਰਜੀ ਤੌਰ ਦੇ ਉੱਤੇ ਜਿਹੜੀ ਥਾਂ ਆ ਉਹ ਦਿੱਤੀ ਜਾਂਦੀ ਆ। ਪਰ ਹੁਣ TPS ਨੂੰ ਵਾਪਸ ਲੈਣ ਦੇ ਨਾਲ ਇਹ ਜਿਹੜੇ ਲੋਕ ਆ ਉਹ ਹੁਣ ਦੁਬਿਧਾ ਦੇ ਵਿੱਚ ਜਿਹੜੇ ਉਹ ਫਸੇ ਆ ਵੀ ਹੁਣ ਸਾਡਾ ਇੱਥੇ ਬਣੂਗਾ ਕੀ। TPS ਹੋਲਡਰ ਦੇ ਕੋਲ ਇਹ ਸਹੂਲਤ ਹੁੰਦੀ ਆ, ਉਹ ਇੱਥੇ ਰਹਿ ਵੀ ਸਕਦੇ ਆ, ਕੰਮ ਵੀ ਜਿਹੜੇ ਉਹ ਕਰ ਸਕਦੇ ਆ। 1.5 ਸਾਲ ਦੀ ਜਿਹੜੀ ਐਕਸਟੈਂਸ਼ਨ ਆ ਹੁਣ ਉਸ ਦੀ ਬੇਸਿਕਲੀ ਨੂੰ ਲੈ ਕੇ ਆ ਵੀ ਭਾਈ ਹੁਣ ਸਾਨੂੰ 1.5 ਸਾਲ ਐਟਲੀਸਟ ਰਹਿਣ ਦਿੱਤਾ ਜਾਵੇ ਜਾਂ ਨਾ ਰਹਿਣ ਦਿੱਤਾ ਜਾਵੇ। ਇਸ ਪ੍ਰੋਟੈਕਸ਼ਨ ਤੋਂ ਬਗੈਰ 3.5 ਲੱਖ ਵੈਨੇਜ਼ੁਏਲੀਅਨ TPS ਹੋਲਡਰ ਆ, ਉਹ ਆਪਣਾ ਲੀਗਲ ਸਟੇਟਸ 7 ਅਪ੍ਰੈਲ ਨੂੰ ਲੂਜ਼ ਕਰਨ ਜਾ ਰਹੇ ਆ। ਵਰਕ ਆਥੋਰਾਈਜੇਸ਼ਨ ਉਹਨਾਂ ਦੀ 2 ਅਪ੍ਰੈਲ ਤੱਕ ਜਿਹੜੀ ਆ ਉਹ ਖਤਮ ਹੋ ਜਾਊਗੀ। ਇਸ ਤੋਂ ਇਲਾਵਾ ਤਕਰੀਬਨ 2.5 ਲੱਖ ਜਿਹੜੇ ਵੈਨੇਜ਼ੁਏਲੀਅਨਸ ਆ, ਉਹ ਸਤੰਬਰ ਮਹੀਨੇ ਦੇ ਵਿੱਚ ਉਹਨਾਂ ਦੇ ਉੱਤੇ ਸੇਮ ਇਸੇ ਤਰੀਕੇ ਦੇ ਨਾਲ ਸਟੇਟਸ ਤੋਂ ਆਊਟ ਆਫ ਸਟੇਟਸ ਜਿਹੜੇ ਉਹ ਹੋ ਜਾਣਗੇ। ਸੋ ਇਹ TPS ਵਾਪਸ ਦੇਣ ਦੀ ਜਿਹੜੀ ਗੱਲ ਆ ਉਹ ਹੁਣ ਫੈਡਰਲ ਅਦਾਲਤ ਵਿੱਚ ਜਾਊਗੀ। ਸੋ ਦੇਖਦੇ ਹਾਂ ਵੀ ਇਸ ਦੇ ਵਿੱਚ ਅੱਗੇ ਕੀ ਹੁੰਦਾ ਆ। ਪਰ ਨਾਲ ਦੇ ਨਾਲ ਪੈਰਲਲੀ ਜਿਹੜੇ ਕ੍ਰਿਸਟੀ ਨਿਯਮ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਵੇਂ ਬਣੇ ਸਕੱਤਰ ਆ, ਉਹਨਾਂ ਨੇ ਕਿਹਾ ਆ ਵੀ ਵੀ ਵਿਲ ਹੰਟ ਯੂ ਡਾਊਨ। ਜਿਹੜੇ ਵੀ ਇਲੀਗਲ ਮਾਈਗ੍ਰੈਂਟਸ ਆ, ਇਮੀਗ੍ਰੈਂਟਸ ਆ ਅਮਰੀਕਾ ਦੇ ਵਿੱਚ, ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਭਾਲਾਂਗੇ ਤੇ ਭਾਲ ਕੇ ਜਿਹੜਾ ਉਹ ਤੁਹਾਨੂੰ ਡਿਪੋਰਟ ਜਿਹੜਾ ਉਹ ਕਰਕੇ ਹੀ ਛੱਡਾਂਗੇ ਜੀ। ਸੋ ਜਿਹੜਾ ਟੈਂਪਰੇਰੀ ਪ੍ਰੋਟੈਕਸ਼ਨ ਆ ਉਹਦੇ ਵਿੱਚ 5 ਲੱਖ ਦੇ ਕਰੀਬ ਹੇਸ਼ੀਅਨ ਵੀ ਸੀ, ਹੇਤੀ ਮੂਲ ਦੇ। ਇਹਨਾਂ ਦਾ ਸਟੇਟਸ ਅਗਸਤ ਮਹੀਨੇ 'ਚ ਖਤਮ ਹੋ ਜਾਣਾ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਵਰਕ ਪਰਮਿਟ ਆ ਉਹ ਰਿਨਿਊ ਨਹੀਂ ਕੀਤੇ ਜਾਊਗੇ। ਸੋ ਇੱਕ ਤਰ੍ਹਾਂ ਦੇ ਨਾਲ ਉਹ ਇਲੀਗਲ ਹੋਣਗੇ। ਸੋ ਦੇਸ਼ ਨਿਕਾਲਾ ਹੀ ਆ ਕਿ ਇੱਕ ਹਿਸਾਬ ਨਾਲ ਜੀ ਹਾਂ, ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਔਖੀਆਂ ਆ ਵੀ ਭਾਈ ਇਹ ਜਿਹੜੀ ਕੈਰੇਬੀਅਨ ਕੰਟਰੀ ਹੈਗੀ ਆ ਹੇਤੀ, ਉੱਥੇ ਗੈਂਗਸ ਉਸ ਮੁਲਕ ਨੂੰ ਕੰਟਰੋਲ ਕਰਦੇ 85%। ਉਸ ਦਾ ਜਿਹੜਾ ਪੂਰਾ ਏਰੀਆ ਹੈਗਾ, ਸੈਕਸ਼ੂਅਲ ਵਾਇਲੈਂਸ ਬੱਚਿਆਂ ਦੇ ਅਗੇਂਸਟ ਬਹੁਤ ਹੁੰਦੀ ਆ, 1000% ਇਨਕਰੀਜ਼ ਹੋਈ ਆ ਪਿਛਲੇ ਸਾਲਾਂ 'ਚ। ਸੋ ਇਹ ਰੀਜ਼ਨ ਸੀ, ਇਹਦੇ ਕਰਕੇ ਲੋਕ ਰਹਿ ਰਹੇ ਸੀ। ਤੇ 5600 ਦੇ ਕਰੀਬ ਹੇਤੀ ਮੁਲਕ ਦੇ ਜਿਹੜੇ ਲੋਕ ਆ ਉਹ ਪਿਛਲੇ ਸਾਲ ਗੈਂਗ ਵਾਇਲੈਂਸ ਦੇ ਵਿੱਚ ਮਾਰੇ ਗਏ ਹੈਗੇ ਆ। ਸੋ ਇਦਾਂ ਦੀਆਂ ਖਬਰਾਂ ਜ਼ਰੂਰ ਆਉਂਦੀਆਂ ਹੈਗੀਆਂ। ਕੈਲੀਫੋਰਨੀਆ ਦੇ ਵਿੱਚ ਇੱਕ ਫੈਮਿਲੀ ਕਹਿੰਦੇ ਵੀ ਉਹ ਛੱਡ ਕੇ ਵਾਪਸ ਮੈਕਸੀਕੋ ਜਾ ਰਹੀ ਆ, ਹਾਲਾਂਕਿ ਕਹਿੰਦੇ ਉਹਨਾਂ ਦੇ ਦੋਨੋਂ ਬੱਚੇ ਉਹ US ਬੋਰਨ
ਚੁੱਲਾ ਵਿਸਟਾ ਕੈਲੀਫੋਰਨੀਆ ਦੇ ਰਹਿਣ ਵਾਲੇ ਆ, ਪਰ ਨਿਆਣੇ ਜਿਹੜੇ 17-18 ਸਾਲ ਤੇ 18 ਸਾਲ ਦੇ ਆ, ਉਹ ਕਹਿੰਦੇ ਵੀ ਅਸੀਂ ਇੰਨੇ ਸਕੇਅਰਡ ਆ, ਹਰ ਰੋਜ਼ ਸਾਨੂੰ ਡਰ ਹੁੰਦਾ ਵੀ ਸਾਡੇ ਪੇਰੈਂਟਸ ਨੂੰ ਫੜ ਕੇ ਡਿਪੋਰਟ ਨਾ ਕੀਤਾ ਜਾਵੇ, ਵੀ ਉਹਨਾਂ ਦੇ ਕੋਲ ਹੋ ਸਕਦਾ ਵੀ ਲੀਗਲ ਸਟੇਟਸ ਨਾ ਹੋਵੇ। ਸੋ ਜੇ ਮੰਥਲੀ ਇਮੀਗ੍ਰੇਸ਼ਨ ਅਪਡੇਟ ਦੱਸਦੇ ਜਾਈਏ, ਜਾਰਜ ਡਬਲਯੂ ਬੁਸ਼ ਪ੍ਰੈਜ਼ੀਡੈਂਸ਼ੀਅਲ ਸੈਂਟਰ ਜੋ ਆ ਉਹਨਾਂ ਵੱਲੋਂ ਰਿਲੀਜ਼ ਕੀਤੀ ਗਈ ਆ, ਕਹਿੰਦੇ ਵੀ ਜੇ ਫਿਗਰ ਤੁਹਾਨੂੰ ਦੱਸਦੀ ਜਾਈਏ, ਅਮਰੀਕਾ ਇਸ ਟਾਈਮ ਅੱਜ ਦੀ ਡੇਟ ਦੇ ਵਿੱਚ ਹਰ ਘੰਟੇ 'ਚ $28,500 ਖਰਚ ਕਰ ਰਿਹਾ C-17 ਮਿਲਟਰੀ ਏਅਰਕ੍ਰਾਫਟ ਉਹਦੇ ਉੱਤੇ ਲੋਕਾਂ ਨੂੰ ਵਾਪਸ ਭੇਜਣ ਦੇ ਲਈ। ਇਹ ਕਹਿੰਦੇ ਫਿਗਰ ਬਹੁਤ ਵੱਡਾ ਆ, ਜਦ ਕਿ ਜੇ ਚਾਰਟਰ ਫਲਾਈਟ ਕੀਤੀ ਜਾਵੇ ਉਹਦੇ ਉੱਤੇ 8500 ਤੋਂ ਲੈ ਕੇ $1700 ਪਰ ਫਲਾਈਟ ਆਵਰ ਬਣਦਾ ਹੈਗਾ। ਇਸ ਤੋਂ ਬਿਨਾਂ ਅਮਰੀਕਾ ਦੇ ਵਿੱਚ ਸਿਟੀਜ਼ਨ ਵੀ ਲੋਕ ਧੜਾਧੜ ਬਣ ਰਹੇ ਆ। 2024 ਦੇ ਵਿੱਚ 8,18,500 ਨਵੇਂ ਸਿਟੀਜ਼ਨ ਬਣੇ ਆ। ਸੋ ਪ੍ਰੈਜ਼ੀਡੈਂਟ ਜੋ ਸਿੰਘ ਕੋਈ ਮੌਕਾ ਛੱਡ ਰਿਹਾ ਭਾਈ, ਜਿਹੜਾ ਐਲੀਜੀਬਲ ਆ ਨਾ ਸਿਟੀਜ਼ਨਸ਼ਿਪ ਲਈ, ਹੁਣ ਤਾਂ ਮਤਲਬ ਮੌਕਾ ਹੈ ਵੀ ਬਸ ਜਲਦੀ ਅਪਲਾਈ ਕਰੋ ਵੀ ਤੁਹਾਡੀ ਵਾਰੀ ਆ ਜਾਵੇ ਸਹੁੰ ਚੱਕਣ ਦੀ, ਪਾਸ ਕਰਕੇ ਜਿਹੜੇ ਟੈਸਟ ਹੁੰਦੇ ਆ। ਜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਿੱਦਣ ਤੋਂ ਇਨੌਗਰਲ ਹੋਇਆ ਉਹ ਤੋਂ ਲੈ ਕੇ ਹੁਣ ਤੱਕ 10,964 ਲੋਕ ਡਿਪੋਰਟ ਕੀਤੇ ਜਾ ਚੁੱਕੇ ਆ, ਜਿਨ੍ਹਾਂ ਚੋਂ 8425 ਮੈਕਸੀਕਨ ਆ ਤੇ 2539 ਹੋਰ ਨੈਸ਼ਨੈਲਿਟੀਜ਼ ਦੇ ਆ, ਜਿਨ੍ਹਾਂ ਦੇ ਵਿੱਚ ਇੰਡੀਅਨ ਵੀ ਹੋਰ ਹੈਗੇ ਆ। ਸੋ ਕਾਫੀ ਕੁਛ ਜਿਹੜੀ ਕਹਿੰਦੇ ਪਹਿਲਾਂ ਡੇਲੀ ਅਪਡੇਟ ਹੁੰਦੀ ਸੀ ਕਸਟਮ ਐਨਫੋਰਸਮੈਂਟ ਏਜੰਸੀ ਵੱਲੋਂ, ਹੁਣ ਡੇਲੀ ਅਪਡੇਟ ਨਹੀਂ ਹੁੰਦੀ ਹੈਗੀ, ਵੀਕਲੀ ਜਾਂ ਥੋੜੇ ਸਮੇਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਜਾਂਦਾ ਹੈਗਾ। ਤੇ ਕੱਲ ਤੁਹਾਡੀ ਪਨਾਮਾ ਦੇ ਵਿੱਚ ਜਿਹੜੇ 38 ਦੇ ਕਰੀਬ ਆਪਣੇ ਮੁੰਡੇ ਆ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ, ਉਹ ਬਿਲਕੁਲ ਆਪਾਂ ਰਿਕਾਰਡ ਵੀ ਕੀਤੀ ਆ। ਉਹਨਾਂ ਦੀ ਬੇਨਤੀ ਤੇ ਆਪਾਂ ਨਹੀਂ ਉਹ ਡਿਸਕਲੋਜ਼ ਕਰ ਸਕਦੇ, ਕਿਉਂਕਿ ਤੁਹਾਨੂੰ ਵੀ ਪਤਾ ਹੈ ਵੀ ਕਈਆਂ ਦੇ ਕੋਲ ਪਾਸਪੋਰਟ ਹੈ ਨਹੀਂ, ਉਹਨਾਂ ਦੇ ਪਾਸਪੋਰਟ ਪਾੜ ਦਿੱਤੇ ਗਏ ਸੀ ਜਾਂ ਸਿੱਟ ਦਿੱਤੇ ਗਏ ਸੀ, ਤੇ ਉਹ ਵਿਚਾਰੇ ਵੀ ਡਰਦੇ ਆ ਵੀ ਸਾਨੂੰ ਹੁਣ ਵਾਪਸ ਜਦੋਂ ਜਾਣਾ ਆ ਤੇ ਪਾਸਪੋਰਟ ਮਿਲਣੇ ਆ, ਇਸੇ ਕਰਕੇ ਆਪਾਂ ਸੁਣਾਈ ਨਹੀਂ ਸੀ। ਕਈ ਕਹਿੰਦੇ ਜੀ ਐਵੇਂ ਮਰੀ ਜਾਂਦੇ ਆ, ਬਿਲਕੁਲ ਕੋਈ ਉੱਥੇ ਇਦਾਂ ਦੀ ਗੱਲਬਾਤ ਨਹੀਂ, ਪਨਾਮਾ 'ਚ ਕੋਈ ਇੰਡੀਅਨ ਨਹੀਂ। ਤੁਹਾਨੂੰ ਤਾਂ ਨਿਊਯਾਰਕ ਟਾਈਮ ਦਾ ਆਰਟੀਕਲ ਅਸੀਂ ਸ਼ੋਅ ਕੀਤਾ ਸੀ, ਉਹਦੇ ਉੱਤੇ ਧਾਰੀ ਸਿੱਖ ਉਹਦੀ ਫੋਟੋ ਆ ਬਾਹਰ ਪੀਲੀ ਰੰਗ ਦੀ ਦਸਤਾਰ। ਉਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਉਹ ਮੁੰਡਿਆਂ ਦੇ ਨਾਲ ਜਿਹੜੀ ਗੱਲ ਹੋਈ, ਇੱਕ ਨਹੀਂ ਕਈ ਮੁੰਡੇ ਸੀ, ਕਹਿੰਦੇ ਵੀ ਇਹ ਚਲੋ ਆਪਾਂ ਥੋੜਾ ਜਿਹਾ ਦੱਸ ਦਿੰਦੇ ਆ ਜਿਹੜੀ ਉਹਨਾਂ ਨੇ ਜਿਹੜੀ ਸਟੋਰੀ ਦੱਸੀ ਆਪਾਂ ਨੂੰ। 29 ਤਰੀਕ ਨੂੰ ਉਹ ਜਿਹੜੇ ਮੁੰਡੇ ਦੇ ਨਾਲ ਗੱਲ ਹੋਈ, ਉਹਨੇ ਦੱਸਿਆ ਵੀ 29 ਤਰੀਕ ਨੂੰ ਉਹਨੇ ਬਾਰਡਰ ਟੱਪਿਆ, ਉਹਨੇ ਫੜ ਹੋ ਗਏ, 2-2.5 ਘੰਟੇ ਭਾਈ ਰੱਖਿਆ, ਫਿਰ ਬੱਸ ਆਈ, ਫਿਰ ਲੈ ਗਏ। ਫਿਰ ਉਹਨਾਂ ਨੇ ਕਿਹਾ ਵੀ ਸਾਡੇ ਰਾਈਟ, ਸਾਨੂੰ ਕੈਂਪ, ਸਾਡਾ ਬਿਆਨ, ਕਹਿੰਦੇ ਕੁਛ ਨਹੀਂ। ਜਦ ਉਹਨਾਂ ਨੇ ਫੜ ਲਿਆ, ਸਿਰਫ ਤੇ ਸਿਰਫ ਉਹਨਾਂ ਨੂੰ ਤਾੜ ਕੇ ਜਿਹੜਾ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ, ਕਹਿੰਦੇ ਨਾ ਸੌਣ ਦਿੰਦੇ ਸੀ ਤੇ ਨਾ ਜਾਗਣ ਦਿੰਦੇ ਸੀ, ਇੱਦਾਂ ਦੀ ਸਥਿਤੀ ਜਿਹੜੀ ਆ ਉਹ ਬਣਾਈ ਸੀ। ਤੇ ਕਹਿੰਦੇ ਵੀ ਜਦੋਂ ਅਸੀਂ ਕਹਿੰਦੇ ਵੀ ਸਾਡੇ ਰਾਈਟ, ਸਾਡੇ ਹੱਕ, ਜਿਹੜਾ ਕੋਈ ਬਿਆਨ, ਕਹਿੰਦਾ ਵੀ ਹੁਣ ਪ੍ਰਸ਼ਾਸਨ ਬਦਲ ਗਿਆ, ਇਹ ਟਰੰਪ ਹੁਣਾਂ ਦਾ ਕਾਰਜਕਾਲ ਆ, ਇਹ ਜਿਹੜੇ ਮਸਲੇ ਆ ਉਹ ਹੁਣ ਤੁਸੀਂ ਭੁੱਲ ਜਾਓ, ਉਹ ਚੀਜ਼ਾਂ ਜਿਹੜੀਆਂ ਉਹ ਖਤਮ ਹੋ ਗਈਆਂ ਜੋ ਤੁਸੀਂ ਬਾਈਡਨ ਕਾਰਜਕਾਲ ਦੇ ਵਿੱਚ ਦੇਖੀਆਂ ਸੀ। ਇਹ ਉੱਥੋਂ ਦੇ ਜਿਹੜੇ ਲੋਕ ਆ ਜਿਹੜੇ ਡਿਟੈਂਸ਼ਨ ਸੈਂਟਰ ਦੇ ਵਿੱਚ ਇਹਨਾਂ ਨੂੰ ਸਰਵ ਕਰ ਰਹੇ ਆ, ਉਹ ਸਾਰੇ ਜਾਣੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਆਖ ਰਹੇ ਆ। ਫਿਰ ਕਹਿੰਦੇ ਵੀ 12 ਫਰਵਰੀ ਨੂੰ ਇਹਨਾਂ ਨੂੰ ਪੈਨਾਮਾ ਦੇ ਵਿੱਚ ਜਿਹੜਾ ਉਹ ਛੱਡ ਦਿੱਤਾ ਗਿਆ। ਕਹਿੰਦੇ ਸੈਂਡੀਆਗੋ ਦੇ ਵਿੱਚ ਜਿੱਥੇ ਰੱਖਿਆ ਸੀ, ਕੋਈ ਨਵਾਂ ਡਿਟੈਂਸ਼ਨ ਸੈਂਟਰ ਕਾਈਂਡ ਆਫ ਬਣਿਆ ਆ, 2-2.5 ਹਜ਼ਾਰ ਬੰਦਾ ਸੀ। ਭਾਰਤ ਦੇ ਕਹਿੰਦੇ ਵੀ ਸਾਰੇ ਹੀ ਸੂਬਿਆਂ ਦੇ ਜਿਹੜੇ ਲੋਕ ਆ ਉੱਥੇ ਅਸੀਂ ਦੇਖੇ, ਤੇ ਉਸ ਤੋਂ ਇਲਾਵਾ ਦੁਨੀਆ ਭਰ ਦੇ ਹੋਰ ਮੁਲਕਾਂ ਦੇ ਲੋਕਾਂ ਨੂੰ ਜਿਹੜਾ ਆ ਉੱਥੇ ਉਹਨਾਂ ਨੇ ਰੱਖਿਆ ਸੀ। ਫਿਰ ਕਹਿੰਦੇ ਵੀ ਸਾਨੂੰ ਜਿਹੜੀ ਮਿਲਟਰੀ ਏਅਰਕ੍ਰਾਫਟ ਦੇ ਵਿੱਚ ਲੈ ਕੇ ਗਏ ਆ, ਸੰਗਲੀਆਂ ਜਿਹੜੀਆਂ ਉਹ ਬੰਨ ਕੇ, ਬੇੜੀਆਂ ਬੰਨ ਕੇ, ਦਸਤਾਰਾਂ ਜਿਹੜੀਆਂ ਉਹ ਲਾ ਕੇ, ਉਹਨਾਂ ਨੇ ਜਿਹੜੇ ਆਪ ਆਪਣੇ ਮੂੰਹੋਂ ਜਿਹੜੀ ਉਹ ਚੀਜ਼ ਦੱਸੀ ਆ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਉੱਥੇ ਜਿਹੜੀ ਉਹ ਚੱਲ ਰਹੀ ਆ। ਤੇ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਕੋਈ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਜਾਂ UN ਵਾਲੇ ਆ, ਉਹ ਹੁਣ ਇਹਨਾਂ ਦੀਆਂ ਫਲਾਈਟਾਂ ਕਰਾ ਕੇ ਜਿਹੜੀਆਂ ਉਹ ਦੇਣਗੇ, ਜਿਹੜੀਆਂ ਭਾਰਤ ਤੱਕ ਜਿਹੜੀਆਂ ਉਹ ਜਾਣਗੀਆਂ। ਭਾਰਤੀ ਸਫਾਰਤਖਾਨੇ ਵਾਲੇ ਵੀ ਆ ਕੇ ਉਹਨਾਂ ਨੂੰ ਮਿਲ ਕੇ ਗਏ ਆ, ਤਸਵੀਰਾਂ ਵਗੈਰਾ ਜਿਹੜੀਆਂ ਉਹਨਾਂ ਦੀਆਂ ਲਾਈਆਂ ਨੇ। ਅਮਰੀਕਾ ਵਾਲਿਆਂ ਨੇ ਕਹਿੰਦੇ ਆਉਂਦਿਆਂ ਉਹਨਾਂ ਦੇ ਫਿੰਗਰਪ੍ਰਿੰਟ, ਉਹ ਸਾਰਾ ਕੁਛ ਸਕੈਨ, ਉਹ ਸਾਰਾ ਕੁਛ ਕਰ ਲਿਆ ਵੀ ਕੱਲ ਨੂੰ ਜੇ ਕੋਈ ਬੰਦਾ ਦੁਬਾਰਾ ਆਉਂਦਾ ਵੀ ਆ ਤਾਂ ਐਟਲੀਸਟ ਇਹਨਾਂ ਦੇ ਕੋਲ ਇਹ ਰੈਕਡ ਜਿਹੜਾ ਉਹ ਰਹੇਗਾ। ਪਰ ਉਹਨਾਂ ਨੇ ਕਲੀਅਰ ਕਰ ਦਿੱਤਾ, ਸਪਸ਼ਟ ਕਰ ਦਿੱਤਾ, ਨਾ ਕਿਸੇ ਦਾ ਉੱਥੇ ਕੋਈ ਬਿਆਨ ਹੋ ਰਿਹਾ ਆ ਤੇ ਨਾ ਹੀ ਜਿਹੜਾ ਆ ਕਿਸੇ ਨੂੰ ਕੈਂਪ ਦੇ ਵਿੱਚ ਛੱਡਿਆ ਜਾ ਰਿਹਾ ਆ। ਸਿੱਧਾ ਤੇ ਸਿੱਧਾ ਜਿਹੜਾ ਆ ਉਹ ਡਿਪੋਰਟ ਜਿਹੜਾ ਉਹ ਕੀਤਾ ਜਾ ਰਿਹਾ ਆ। 29 ਤਰੀਕ ਨੂੰ ਫੜੇ, 12 ਨੂੰ ਪੈਨਾਮਾ 'ਚ ਘੱਲ ਦਿੱਤੇ ਆ, ਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਜਦੋਂ ਵੀ ਉਹਨਾਂ ਦੀ ਵਾਰੀ ਆਉਣੀ ਆ, ਉਹ ਉਸ ਤੋਂ ਬਾਅਦ ਦੇ ਵਿੱਚ
ਉਹਨਾਂ ਨੂੰ ਭਾਰਤ ਵਿੱਚ ਜਾਂ ਜਿਹੜੇ ਵੀ ਮੁਲਕ ਤੋਂ ਆਏ ਆ ਉੱਥੇ ਜਿਹੜਾ ਉਹ ਘੱਲ ਦਿੱਤਾ ਜਿਹੜਾ ਉਹ ਜਾਵੇਗਾ। ਸੋ ਇਹ ਉਹਨਾਂ ਨੇ ਆਪਣੀ ਜ਼ਬਾਨੀ ਹੱਡਬੀਤੀ ਜਿਹੜੀ ਉਹ ਦੱਸੀ ਆ। ਉਹਨਾਂ ਦਾ ਇੱਕ ਜਿਹੜੀ ਇਸ ਚੀਜ਼ ਦੇ ਵਿੱਚ ਦੱਸਣ ਦਾ ਜਿਹੜਾ ਮਕਸਦ ਇਹੀ ਸੀ, ਹਰਜੋਤ ਸਿੰਘ ਜੀ, ਵੀ ਉਹ ਕਹਿੰਦੇ ਵੀ ਅਸੀਂ ਮਾਪਿਆਂ ਨੂੰ ਦੱਸਣਾ ਚਾਹੁੰਦੇ ਵੀ ਭਾਈ ਅਸੀਂ ਠੀਕ ਆ, ਫਿਕਰ ਨਾ ਕਰੋ, ਕੋਈ ਨਹੀਂ, ਵਾਪਸ ਜਿਹੜੇ ਮੁੜਨੇ, ਹੁਣ ਜਿਹੜੇ ਲੱਖਾਂ ਖਰਾਬ ਹੋ ਗਏ ਉਹ ਹੋ ਗਏ, ਹੁਣ ਜੋ ਹੋਣਾ ਸੀ ਹੋ ਗਿਆ, ਪਰ ਅਸੀਂ ਵਾਪਸ ਆ ਰਹੇ ਹਾਂ, ਠੀਕ ਆ। ਬੰਦਿਆਂ ਵਰਗਾ ਹੀ ਜਿਹੜਾ ਸਲੂਕ ਆ ਸਾਡੇ ਨਾਲ, ਇਨਸਾਨਾਂ ਵਰਗਾ ਹੀ ਜਿਹੜਾ ਸਲੂਕ ਆ ਉਹ ਕੀਤਾ ਜਾ ਰਿਹਾ, ਕਿਉਂਕਿ ਗੱਲਾਂ ਕਈ ਤਰੀਕੇ ਦੀਆਂ ਜਿਹੜੀਆਂ ਆ ਉਹ ਆ ਰਹੀਆਂ ਸੀ। ਨਿਊਯਾਰਕ ਟਾਈਮਸ ਦੀ ਰਿਪੋਰਟ ਵੀ ਜਿਹੜੀ ਕਈ ਕੁਛ ਚੀਜ਼ਾਂ ਦੱਸਦੀ ਸੀ, ਪਰ ਉਹਨਾਂ ਮੁੰਡਿਆਂ ਨੇ ਉੱਥੋਂ ਦੀ ਜਿਹੜੀ ਉਹ ਜਾਣਕਾਰੀ ਦਿੱਤੀ ਆ। ਪਹਿਨਣ ਨੂੰ ਕੱਪੜੇ, ਖਾਣ ਨੂੰ ਰੋਟੀ, ਕਹਿੰਦੇ ਸਾਰਾ ਕੁਛ ਜਿਹੜਾ ਉਹ ਮਿਲ ਰਿਹਾ, ਤੇ ਹੁਣ ਇਸ ਇੰਤਜ਼ਾਰ ਦੇ ਵਿੱਚ ਆ ਵੀ ਚਿੱਟਾ ਪਾਸਪੋਰਟ ਜਦੋਂ ਬਣੂਗਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਸਾਨੂੰ ਉੱਥੋਂ ਵਾਪਸ ਜਿਹੜਾ ਆ ਉਹ ਘੱਲ ਦਿੱਤਾ ਜਾਵੇਗਾ। ਦਸਤਾਰਾਂ ਦੇ ਸੰਬੰਧ ਦੇ ਵਿੱਚ ਵੀ ਉਹਨੇ ਜ਼ਰੂਰ ਕਿਹਾ ਵੀ ਹਾਂ ਕਈਆਂ ਬਹੁਤਿਆਂ ਦੀਆਂ ਦਸਤਾਰਾਂ ਲਾਈਆਂ ਗਈਆਂ, ਤੇ ਉਹ ਕਹਿੰਦੇ ਵੀ ਅਸੀਂ ਕਸਟਮਸ ਵਾਲੇ ਜਿਹੜੇ ਬਾਰਡਰ ਪੈਟਰੋਲ ਵਾਲੇ ਸੀ ਉਹਨਾਂ ਨੂੰ ਇਹ ਕਿਹਾ ਵੀ ਅਸੀਂ ਇਸੇ ਕਰਕੇ ਤਾਂ ਆਏ ਸੀ ਵੀ ਉੱਥੇ ਸਾਡੇ ਮੁਜ਼ਾਹਰੇ ਜਦੋਂ ਹੁੰਦੇ ਜਾਂ ਹੋਰ ਉੱਥੇ ਦਸਤਾਰਾਂ ਲਾਈਆਂ ਜਾਂਦੀਆਂ ਵੀ ਉੱਥੇ ਘੱਟੋ ਘੱਟ ਸਾਡਾ ਜਿਹੜਾ ਧਾਰਮਿਕ ਜਿਹੜੇ ਚਿੰਨ੍ਹ ਆ ਉਹਨਾਂ ਦੀ ਰਿਸਪੈਕਟ ਕੀਤੀ ਜਾਊਗੀ। ਉਹ ਤੋਂ ਉਹ ਕਾਫੀ ਨਾਰਾਜ਼ ਸੀਗੇ। ਉਹ ਕਹਿੰਦੇ ਵੀ ਸਾਨੂੰ ਬੇਸਿਕਲੀ ਉਹਨਾਂ ਨੇ ਕਿਹਾ ਵੀ ਇੱਥੋਂ ਦੀ ਜਿਹੜੀ ਲਾ ਐਨਫੋਰਸਮੈਂਟ ਨੇ ਕਿਹਾ ਸਾਨੂੰ ਤੁਹਾਡੀ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਤੁਹਾਡੇ ਹਿਊਮਨ ਰਾਈਟ ਦੀ ਜਿਹੜੀ ਗੱਲ ਕਰਦੇ, ਕਹਿੰਦਾ ਵੀ ਉਹ ਇਸ ਟਾਈਮ ਉਹ ਤੁਹਾਡਾ ਕੋਈ ਰਾਈਟ ਨਹੀਂ ਬਣਦਾ। ਇਸ ਟਾਈਮ ਜਿਹੜੀ ਵੀ ਤੁਸੀਂ ਮੰਗ ਕਰ ਰਹੇ ਆ ਵੀ ਬਿਆਨ ਲਓ ਜਾਂ ਉਹ ਕਰੋ, ਕਹਿੰਦਾ ਵੀ ਉਹ ਕੋਈ ਰਾਈਟ ਨਹੀਂ ਆ ਤੁਹਾਡਾ, ਸਾਡੀ ਮਰਜ਼ੀ ਆ। ਤੇ ਬਾਕੀ ਜਿਹੜੇ ਰਿਲੀਜੀਅਸ ਸਿੰਬਲਸ ਨੂੰ ਲੈ ਕੇ ਵੀ ਜਿਹੜੀ ਉਹਨਾਂ ਨੇ ਗੱਲ ਕੀਤੀ ਆ। ਕੱਲ ਜਿਹੜੇ ਲੈਥਰੋਪ ਦੇ ਮੇਅਰ ਰਹੇ ਤੇ ਹੁਣ ਸੁਪਰਵਾਈਜ਼ਰ ਸੈਨ ਮਕੀਨ ਜਿਹੜੇ ਕਾਉਂਟੀ ਦੇ ਸਨੀ ਧਾਲੀਵਾਲ, ਉਹਨਾਂ ਦੇ ਨਾਲ ਵੀ ਮੇਰੀ ਗੱਲਬਾਤ ਹੋਈ। ਉਹਨਾਂ ਨੇ ਵੀ ਚਿੱਠੀ ਲਿਖੀ ਆ ਇਸ ਹੀ ਮਾਮਲੇ ਨੂੰ ਲੈ ਕੇ ਵੀ ਦੇਖੋ ਜਿਹੜੇ ਡਿਪੋਰਟ ਕਰਨੇ ਉਹ ਤੁਸੀਂ ਕਰਨੇ ਹੀ, ਉਹਨੂੰ ਅਸੀਂ ਡਿਪੋਰਟ ਕਰਨ ਤੋਂ ਕੋਈ ਰੋਕ ਨਹੀਂ ਰਿਹਾ। ਕਹਿੰਦੇ ਵੀ ਪਰ ਜਿਹੜੇ ਧਾਰਮਿਕ ਚਿੰਨ੍ਹ ਆ, ਜਿਸ ਤਰੀਕੇ ਦੇ ਨਾਲ ਉਹਨਾਂ ਦਾ ਵਿਹਾਰ ਹੋ ਰਿਹਾ ਆ, ਵੀ ਉਸ ਨੂੰ ਪਲੀਜ਼ ਜਿਹੜਾ ਉਹ ਵਿਚਾਰ ਕਰੋ। ਇਹ ਜਿਹੜੇ ਰਿਲੀਜੀਅਸ ਸਿੰਬਲ ਆ ਉਹਨਾਂ ਦੀ ਜਿਹੜੀ ਬੇਅਦਬੀ ਆ ਇਸ ਤਰੀਕੇ ਦੇ ਨਾਲ ਉਹ ਨਹੀਂ ਹੋਣੀ ਚਾਹੀਦੀ। ਉਹਨਾਂ ਦੀ ਜਿਹੜੀ ਇੱਜ਼ਤ ਆ ਉਹ ਬਰਕਰਾਰ ਰੱਖਣੀ ਚਾਹੀਦੀ ਆ। ਉਹ ਉਹਨਾਂ ਦਾ ਹੱਕ ਆ, ਰਿਲੀਜੀਅਸ ਰਾਈਟ ਆ, ਤੇ ਉਹ ਉਸ ਨੂੰ ਤੁਹਾਨੂੰ ਜ਼ਰੂਰ ਬਹਾਲ ਕਰਨਾ ਚਾਹੀਦਾ ਆ। ਤੇ ਜਾਂਦੇ ਜਾਂਦੇ 21 ਫਰਵਰੀ ਅੰਤਰਰਾਸ਼ਟਰੀ ਮਾਂ ਬੋਲੀ ਦਾ ਦਿਨ ਹੈਗਾ, ਤੇ ਹਰ ਇੱਕ ਨੂੰ ਆਪਣੀ ਆਪਣੀ ਮਾਂ ਬੋਲੀ ਦੇ ਉੱਤੇ ਮਾਣ ਹੋਣਾ ਚਾਹੀਦਾ, ਚਾਹੇ ਦੁਨੀਆ ਦੀ ਕਿਸੇ ਵੀ ਏਰੀਏ ਦੀ ਹੋਵੇ। ਆਪਾਂ ਪੰਜਾਬੀ ਆ, ਪੰਜਾਬੀਆਂ ਨੂੰ ਆਪਾਂ ਨੂੰ ਪੰਜਾਬੀ ਮਾਂ ਬੋਲੀ ਹੋਣ ਤੇ ਪੂਰਾ ਮਾਣ ਆ। ਤੇ ਦੁਨੀਆ 'ਚ ਜਿੱਥੇ ਵੀ ਪੰਜਾਬੀ ਗਏ ਆ ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਨਾਲ ਲੈ ਕੇ ਗਏ ਆ। ਮੈਂ ਆਪਣੀ ਉਦਾਹਰਨ ਦਿੰਦਾ ਵੀ ਜਦੋਂ ਮੈਂ ਆਇਆ ਸੀ ਤਾਂ ਇੱਥੇ 2 ਪੰਜਾਬੀ ਦੇ ਨਿਊਜ਼ਪੇਪਰ ਆਉਂਦੇ ਹੁੰਦੇ ਸੀ ਕੈਨੇਡਾ ਤੋਂ, ਉਹ ਵੀ ਬਾਈ ਮੇਲ ਮੰਗਾਉਂਦੇ ਸੀ। ਤੇ ਕਈ ਵਾਰੀ ਕੀ ਹੁੰਦਾ ਵੀ ਹਫ਼ਤੇ ਬਾਅਦ ਆਉਂਦਾ ਸੀ ਤੇ ਉਹ ਹਫ਼ਤੇ 'ਚ ਤੁਹਾਨੂੰ ਪੇਪਰ ਹੀ ਨਹੀਂ ਮਿਲਦਾ ਸੀ, ਕਿਉਂਕਿ ਜਿਹੜਾ ਪੋਸਟਮੈਨ ਹੁੰਦਾ ਸੀ ਨਾ ਉਹ ਆਪ ਪੜ੍ਹਦਾ ਰਹਿੰਦਾ ਸੀ। ਤੇ ਕਿਉਂਕਿ ਪੰਜਾਬੀ ਵੀ ਬਹੁਤ ਸਾਰੇ ਪੋਸਟਮੈਨ ਸੀ ਬੇ ਏਰੀਏ ਦੀ, ਮੈਂ ਤੁਹਾਨੂੰ ਦੱਸਦਾ। ਉਸ ਤੋਂ ਬਾਅਦ ਬੇ ਏਰੀਏ 'ਚ ਕੈਲੀਫੋਰਨੀਆ 'ਚ, ਅਮਰੀਕਾ 'ਚ ਬਹੁਤ ਪੰਜਾਬੀ ਨਿਊਜ਼ਪੇਪਰਸ ਆਏ। ਹੁਣ ਬਹੁਤ ਸਾਰੇ ਟੀਵੀ ਸਟੇਸ਼ਨ, ਰੇਡੀਓ ਸਟੇਸ਼ਨ ਆ। ਤੇ ਜਿਹੜਾ ਕੋਈ 35-40 ਸਾਲ ਪਹਿਲਾਂ ਆਇਆ ਉਹਨੂੰ ਕਿਤੇ ਸੋਚਿਆ ਹੋਊਗਾ ਵੀ 24 ਘੰਟੇ ਚੱਲਣ ਵਾਲੇ ਰੇਡੀਓ ਸਟੇਸ਼ਨ ਤੁਸੀਂ ਚਾਹੇ ਘਰ 'ਚ ਆ, ਕਾਰਾਂ 'ਚ ਆ, ਤੁਸੀਂ ਸੁਣ ਸਕਦੇ ਆ। ਆਪਣੇ ਪੰਜਾਬੀ ਦੇ ਵਿੱਚ ਜਿਹੜੇ ਪ੍ਰੋਗਰਾਮ ਆ ਸਾਰੇ ਉਹ ਸੁਣ ਸਕਦੇ ਆ। ਸੋ ਇੱਥੋਂ ਤੁਹਾਨੂੰ ਤੁਸੀਂ ਅੰਦਾਜ਼ਾ ਵੀ ਲਾ ਸਕਦੇ ਆ ਵੀ ਉਹ ਜਿਹੜੇ ਮੀਡੀਆ ਖਾਸ ਕਰਕੇ ਭਾਰਤ ਵਾਲੇ ਜਿਹੜੇ ਕਹਿੰਦੇ ਸੀ ਵੀ ਨਹੀਂ ਜੀ ਪੰਜਾਬੀ ਮਰ ਜਾਣੀ ਆ, ਆਹ ਹੋ ਜਾਣੀ ਆ। ਸੋ ਆਪਾਂ ਦੇਖ ਸਕਦੇ ਆ ਵੀ ਕਿੰਨੀ ਜ਼ਿਆਦਾ ਐਕਸਪੈਂਡ ਹੋਈ ਆ। ਮਰਨ ਵਾਲੀ ਕੋਈ ਗੱਲ ਨਹੀਂ, ਆਪਾਂ ਨੂੰ ਮਾਣ ਹੋਣਾ ਚਾਹੀਦਾ ਤੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਪੰਜਾਬੀ ਦੇ ਨਾਲ ਜੋੜੋ, ਪੰਜਾਬੀ ਬੋਲੋ, ਪੰਜਾਬੀ ਲਿਖੋ। ਤੇ ਇਸ ਤੋਂ ਬਿਨਾਂ ਕਿਉਂਕਿ ਇੰਗਲਿਸ਼ ਤਾਂ ਜਦੋਂ ਬੱਚਿਆਂ ਨੇ ਸਕੂਲੇ ਜਾਣਾ ਉਹਨੀ ਸਾਰਿਆਂ ਨੇ ਸਿੱਖਣੀ ਆ, ਉਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਤੇ ਇਸੇ ਹੀ ਸੰਬੰਧ ਦੇ ਵਿੱਚ ਕੱਲ ਨੂੰ ਜਾਣੀ ਕਿ ਸ਼ਨੀਚਰਵਾਰ ਨੂੰ ਪੰਜਾਬੀ ਰੇਡੀਓ USA, ਪੰਜਾਬੀ ਕਲਚਰਲ ਸੈਂਟਰ USA ਤੇ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ ਰਲ ਕੇ ਪੰਜਾਬੀ ਮਾਂ ਬੋਲੀ ਦਿਵਸ ਦੇ ਉੱਤੇ ਦਿਨ ਮਨਾਇਆ ਜਾ ਰਿਹਾ ਆ। ਫ੍ਰਿਜ਼ਨੋ ਦੇ ਵਿੱਚ 2125 ਨਾਰਥ ਵਾਰਟਨ ਐਵਨਿਊ ਫ੍ਰਿਜ਼ਨੋ, ਜਿੱਥੇ ਸਾਡਾ ਪੰਜਾਬੀ ਰੇਡੀਓ USA ਦੇ ਪੰਜਾਬੀ ਕਲਚਰਲ ਸੈਂਟਰ ਦਾ ਹਾਲ ਹੈਗਾ। ਤੇ 1 ਵਜੇ ਤੋਂ 3 ਵਜੇ ਤਾਈਂ 2 ਘੰਟੇ ਦਾ ਪ੍ਰੋਗਰਾਮ ਆ। ਕੁਛ ਪਾਕਿਸਤਾਨ ਦੇ ਵੀ ਜਿਹੜੇ ਪੰਜਾਬੀ ਦੇ ਪਿਆਰੇ ਹੈਗੇ ਆ, ਉਹਨਾਂ ਦੀਆਂ ਕਵਿਤਾਵਾਂ ਉਹ ਵੀ ਜਿਹੜੀਆਂ ਤੁਹਾਨੂੰ ਸੁਣਾਈਆਂ ਜਾਊਗੀਆਂ। ਆਪਣੇ ਵੀ ਜਿਹੜੇ ਪੰਜਾਬੀ ਦੇ ਵਿੱਚ ਹਰਜਿੰਦਰ ਸਿੰਘ ਕੰਗ ਵਰਗੇ ਹੋਰ ਉਹਨਾਂ ਦੇ ਸਾਥੀ ਬਹੁਤ ਜ਼ਿਆਦਾ ਜਿਹੜੇ ਕੰਮ ਕਰ ਰਹੇ ਕਾਫੀ ਸਾਲਾਂ ਤੋਂ, ਉਹਨਾਂ ਦੀ ਵੀ ਪੂਰੀ ਟੀਮ ਉੱਥੇ ਹੋਊਗੀ। ਤੇ ਹੋਰ ਵੀ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਪਰਿਵਾਰਾਂ ਸਮੇਤ ਪਹੁੰਚੋ, ਬੱਚਿਆਂ ਨੂੰ ਵੀ ਲੈ ਕੇ ਆਓ। ਜੇ ਕਿਸੇ ਨੇ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਨਾ ਉਹ ਨਾਂ ਜ਼ਰੂਰ ਪਹਿਲਾਂ ਲਿਖਾ ਦਿਓ 408-272-5200 ਤੇ 408-272-5200
ਇਸ ਨੰਬਰ ਤੇ ਜਰੂਰ ਕਾਲ ਕਰਿਓ। ਜੀ ਬਿਲਕੁਲ, ਤੇ ਸਾਡੇ ਸਾਰੇ ਹੀ ਅਦਾਰੇ ਵੱਲੋਂ ਆਪ ਸਭ ਨੂੰ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੀਆਂ ਲੱਖ ਲੱਖ ਜਿਹੜੀਆਂ ਉਹ ਵਧਾਈਆਂ। ਸੋ ਆਪਾਂ ਨੂੰ ਮਾਣ ਆ ਪੰਜਾਬੀ ਹੋਣ ਦੇ ਉੱਤੇ, ਇਹ ਬੋਲੀ ਦੇ ਕਰਕੇ ਆ, ਪੰਜਾਬੀ ਮਾਂ ਬੋਲੀ ਕਰਕੇ ਆ, ਇਹ ਸਾਡੀ ਪਹਿਚਾਣ ਆ। ਸਿਰਫ ਇੱਕ ਭਾਸ਼ਾ ਦਾ ਹੀ ਕਹਿੰਦੇ ਸਾਧਨ ਨਹੀਂ ਹੁੰਦਾ, ਇਹ ਇਤਿਹਾਸ ਵੀ ਆ, ਇਸ ਦੇ ਵਿੱਚ ਸੱਭਿਆਚਾਰ ਵੀ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਹੁੰਦੀਆਂ ਆ। ਸੋ ਅੱਜ ਮਾਂ ਬੋਲੀ ਦਿਹਾੜਾ ਆ, ਇੱਕ ਵਾਰੀ ਫਿਰ ਆਪ ਸਭ ਨੂੰ ਜਿਹੜਾ ਆ ਉਹ ਬਹੁਤ ਬਹੁਤ ਵਧਾਈਆਂ ਆ। ਤੇ ਕੱਲ ਨੂੰ ਮਿਲਦੇ ਹਾਂ ਜੀ ਫਿਰ ਇੱਕ ਵਾਰੀ ਇਸ ਦੇ ਵਿੱਚ ਰੂਬਰੂ ਹੋਵਾਂਗੇ ਤੁਹਾਡੇ ਸਾਰਿਆਂ ਦੇ 22 ਫਰਵਰੀ ਨੂੰ 1 ਤੋਂ 3 ਫਰੈਜ਼ਨੋ ਦੇ ਵਿੱਚ ਜਿਹੜਾ ਪ੍ਰੋਗਰਾਮ ਆ ਉਸ ਦੇ ਜ਼ਰੀਏ ਜਿਹੜਾ ਕਰਵਾਇਆ ਜਾ ਰਿਹਾ ਆ। ਸੋ ਆਓ ਪਰਿਵਾਰਾਂ ਸਮੇਤ ਪਹੁੰਚੋ ਤੇ ਉਸ ਪ੍ਰੋਗਰਾਮ ਦੇ ਵਿੱਚ ਹਿੱਸਾ ਜਿਹੜਾ ਤੁਸੀਂ ਜ਼ਰੂਰ ਲਓ ਜੀ। ਹੁਣ ਲੈਂਦੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। Thank you.